ਪੌਂਗ ਡੈਮ ਦੇ ਜਿਹੜੇ ਸਪਿਲਵੇਜ਼ ਹੈਗੇ ਆ ਉਹ 5 ਲੱਖ ਕਿਊਸਿਕ ਪਾਣੀ ਛੱਡ ਸਕਦੇ। ਜੇ 5 ਲੱਖ ਕਿਊਸਿਕ ਤੇ 3 ਲੱਖ ਕਿਊਸਿਕ ਮੰਨ ਜੇ ਤਾਂ ਹਰੀਕੇ ਤੋਂ ਅੱਗੇ ਤਾਂ ਬਿਲਕੁਲ ਤੂਫਾਨ ਮੱਚ ਜੂਗਾ ਤੁਹਾਡਾ। ਫਿਰੋਜ਼ਪੁਰ ਤਾਂ ਥਿਉਣੇ ਨਹੀਂ ਕਿਸੇ ਫਲੱਡ ਦੇ। ਨਾਲ ਹੀ ਪਾਕਿਸਤਾਨ ਦੇ ਕਸੂਰ ਵਰਗੇ ਸ਼ਹਿਰ ਆ ਤੇ ਹੋਰ ਉਹ ਤਬਾਹ ਹੋ ਜਾਣ। ਰਣਜੀਤ ਸਾਗਰ ਡੈਮ ਜਿਹਨੇ ਐਤਕੀ ਵਾਰ ਬਹੁਤ ਤਬਾਹੀ ਕੀਤੀ, ਉਹ ਡੈਮ ਜਿਹੜਾ ਹੈਗਾ ਉਹ ਸਿਰਫ 3.5 ਮਿਲੀਅਨ ਏਕੜ ਫੁੱਟ ਦਾ ਸਟੋਰੇਜ ਕੈਪੈਸਿਟੀ, ਪਰ ਉਹਦੇ ਜਿਹੜੇ ਸਪਿਲਵੇਜ਼ ਰੱਖੇ ਗਏ ਆ ਉਹ ਭਾਖੜਾ ਤੇ ਬਿਆਸ ਦੋਨਾਂ ਨਾਲੋਂ ਵੱਡੇ ਰੱਖੇ ਗਏ। ਉਹ ਸਪਿਲਵੇਜ਼ 8 ਲੱਖ ਕਿਊਸਿਕ ਪਾਣੀ ਛੱਡ ਸਕਦੇ ਇੱਕ ਫੁੱਟ। ਜਦੋਂ 8 ਲੱਖ ਕਿਊਸਿਕ ਉਹ ਪਾਣੀ ਛੱਡਣਗੇ ਤਾਂ ਇਹ ਜ਼ਰੂਰ ਹੈ ਕਿ ਲਾਹੌਰ ਤਬਾਹ ਕਰ ਦੋਗੇ ਤੁਸੀਂ, ਪਰ ਨਾਲ ਦੀ ਨਾਲ ਸਾਡਾ ਵੀ ਹਿੱਕ ਦੇ ਉੱਤੋਂ ਦੀ ਟੱਪੂਗਾ, ਸਾਡਾ ਵੀ ਮਾਝਾ ਤਬਾਹ ਹੋਊਗਾ। ਆਪਣਾ ਪਾਣੀ ਇਸ ਤਰੀਕੇ ਨਾਲ ਕੰਟਰੋਲ ਕੀਤਾ ਜਾ ਰਿਹਾ ਹੈ ਕਿ ਸਾਡੇ ਸਿਰਾਂ ਦੇ ਉੱਤੇ ਬੰਬ ਰੱਖਦੇ ਹੈਗੇ ਆ। ਸਾਡੀ ਬਲੀ ਕਿਸੇ ਟਾਈਮ ਵੀ ਦਿੱਤੀ ਜਾ ਸਕਦੀ ਆ, ਬਾਕੀ ਸਾਰੇ ਇੰਟੀਰੀਅਰ ਨੂੰ ਬਚਾਉਣ। ਆਰਥਿਕਤਾ ਆਪਾਂ ਫੇਰ ਚੱਲ ਲਾਂਗੇ, ਪਰ ਸਾਡੀ ਐਗਜ਼ਿਸਟੈਂਸ, ਸਾਡੀ ਇਹ ਧਰਤੀ, ਸਾਡੀ ਇਹ ਜਿਹੜੀ ਇੱਥੇ ਦੀ ਵਿਰਾਸਤ ਹੈਗੀ ਆ, ਸਾਡੇ ਲੋਕ, ਉਹਦਾ ਨਸਲ ਜੋ ਖਤਮ ਹੋਊਗੀ, ਨਸਲ ਕੁਸ਼ੀ ਹੋਊਗੀ, ਉਹਦਾ ਬੀਜ ਨਾਸ਼ ਹੋ ਸਕਦਾ ਹੈ ਜੇ ਕੱਲ ਨੂੰ ਕੋਈ ਐਸੀ ਕੌਮਾਂਤਰੀ ਜੰਗ ਲੱਗ ਜੇ ਜਿਹਦੇ ਵਿੱਚ ਸਾਨੂੰ ਸੰਭਲਿਆ ਹੀ ਨਹੀਂ ਜਾਂਦਾ। ਗੁਰੂ ਮਹਾਰਾਜ ਦੀ ਬਖਸ਼ੀ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੱਲ ਵੈਸੇ ਮੈਂ ਕਿਤੋਂ ਹੋਰ ਸ਼ੁਰੂ ਕਰਨੀ ਸੀ, ਪਰ ਬਾਈ ਜੀ ਹਰਿਆਏ ਜਦੋਂ ਹੁਣ ਬੋਲੇ ਹਿਮਾਚਲ ਬਾਰੇ ਤਾਂ ਚੰਗਾ ਲੱਗਿਆ। ਅਸੀਂ ਜਿਹੜਾ ਸੇਕ 1850 ਤੋਂ ਹੰਢਾਉਂਦੇ ਆ ਰਹੇ ਆ, ਉਹ ਕਿਉਂਕਿ ਹੁਣ ਹਮਲਾਵਰ ਕਿਸੇ ਹੋਰ ਪਾਸਿਓਂ ਆਉਣ ਲੱਗ ਗਿਆ, ਕੋਈ ਹੋਰ ਹਮਲਾਵਰ ਹੋ ਗਿਆ, ਤਾਂ ਇਹ ਉਸ ਮਾਰਚ ਆ ਗਏ ਆ ਤੇ ਇਹਨਾਂ ਨੇ ਵੀ ਸੇਕ ਲੰਬਾ ਹੀ ਹੰਢਾਉਣਾ ਹੁਣ ਆਪਣੇ। ਸੋ ਇਹ ਗੱਲਾਂ ਆਪਾਂ ਨੂੰ ਥੋੜ੍ਹੀਆਂ ਜਿਹੀਆਂ ਡੂੰਘੀਆਂ ਸਮਝਣੀਆਂ ਪੈਣੀਆਂ। ਇਹ ਮਸਲੇ ਮੈਨਮੇਡ ਹੈਗੇ ਆ, ਇਹਨੂੰ ਆਪਾਂ ਮੈਨੇਜਮੈਂਟ ਦੇ ਹਿਸਾਬ ਨਾਲ ਦੱਸਦੇ ਆ, ਫਿਗਰਸ ਦੇ ਹਿਸਾਬ ਨਾਲ ਦੱਸਦੇ ਆ, ਪਰ ਬੁਨਿਆਦੀ ਗੱਲ ਇਹ ਹੈਗੀ ਆ ਕਿ ਇਹ ਡੈਮ ਬਣਨੇ ਹੀ ਆਪਦੇ ਆਪ ਨਾਲ ਇਹ ਸੰਕੇਤ ਦੱਸਦੇ ਆ ਕਿ ਇਹ ਮੈਨਮੇਡ ਹੈਗੇ। ਇਹਨਾਂ ਨੂੰ ਕੁਝ ਵੇਖਣ ਦੀ ਲੋੜ ਨਹੀਂ, ਸਮਝਣ ਦੀ ਲੋੜ ਨਹੀਂ। ਉਹ ਜਿਹੜੇ ਸਟਰਕਚਰ ਖੜੇ ਆ ਉਹ ਬਣਾਏ ਤਾਂ ਇਨਸਾਨ ਨਹੀਂ ਆ, ਤੇ ਬਣਾਏ ਵੀ ਕੋਈ ਇਸ ਕਰਕੇ ਨਹੀਂ ਗਏ ਕਿ ਬਈ ਉਹਨੇ ਆਪਣਾ ਭਲਾ ਕਰਨਾ ਸੀ। ਜਿਹੜੇ ਬਣਾਉਣ ਵਾਲੇ ਸੀ ਉਹਨਾਂ ਦੇ ਆਪਦੇ ਮੁਫਾਦ ਉਹਦੇ ਵਿੱਚ ਸੀ। ਬੁਟਰਸ ਗਾਲੀ ਨੇ ਪਿਛਲੇ ਕੁਝ ਸਾਲ ਪਹਿਲਾਂ ਉਹਨੇ ਗੱਲ ਆਖੀ ਕਿ ਜਿਹੜੀ ਨੀਲ ਦਾ ਪਾਣੀ ਹੈਗਾ, ਨੀਲ ਦਰਿਆ ਦਾ ਪਾਣੀ ਆ, ਉਹ ਸਾਡੇ ਇਸ ਹਿੱਸੇ ਦਾ, ਇਹ ਅਫਰੀਕਾ ਦੇ ਇਸ ਹਿੱਸੇ ਦੀ ਪੋਲਿਟਿਕਸ ਨੂੰ ਡਿਸਾਈਡ ਕਰੂਗਾ। ਪਰ ਆਪਣੇ ਜਿਹੜੇ ਦਰਿਆ ਹੈਗੇ ਆ, ਉਹਦਾ ਜਿਹੜਾ ਪਾਣੀ ਆ ਉਹ ਇਸ ਖਿੱਤੇ ਦੀ ਪੋਲਿਟਿਕਸ ਡਿਸਾਈਡ ਕਰਦੀ। ਮਤਲਬ ਆਪਣੀ ਸਥਿਤੀ ਉਹਨਾਂ ਨਾਲੋਂ ਥੋੜੀ ਜਿਹੀ ਗੁੰਝਲਦਾਰ ਹੈਗੀ। ਉੱਥੇ ਉਹ ਪਾਣੀ ਦੀ ਵੰਡ ਕਿਵੇਂ ਹੁੰਦੀ ਆ, ਉੱਥੇ ਪੋਲਿਟਿਕਸ ਹੁੰਦੀ ਆ। ਸਾਡੀ ਪੋਲਿਟਿਕਸ ਇਹ ਡਿਸਾਈਡ ਕਰਦੀ ਆ ਜਾਂ ਜੀਓਪੋਲਿਟੀਕਲ ਸਿਚੁਏਸ਼ਨ ਇਹ ਡਿਸਾਈਡ ਕਰਦੀ ਹੈ ਕਿ ਇਹ ਪਾਣੀ ਨੂੰ ਕਿਵੇਂ ਵਰਤਿਆ ਜਾ। ਸੋ ਆਪਣੀ ਸਥਿਤੀ ਆਮ ਤੌਰ ਤੇ ਦੂਜੇ ਖਿੱਤਿਆਂ ਨਾਲੋਂ, ਹੋਰਾਂ ਨਾਲੋਂ ਆਪਾਂ ਨੂੰ ਵੱਖਰੇ ਤੌਰ ਨਾਲ ਸਟੱਡੀ ਕਰਨੀ ਪਊਗੀ, ਵੱਖਰੇ ਤਰੀਕੇ ਨਾਲ ਸਟੱਡੀ ਕਰਨੀ ਪਊਗੀ। ਇਹ ਜਿਹੜਾ ਪਾਣੀ ਆ, ਇਹ ਜਿੱਥੇ ਸਾਡੇ ਵਾਸਤੇ ਕਮਰਸ਼ੀਅਲੀ ਇੰਪੋਰਟੈਂਟ ਹੈਗਾ, ਜਿਹੜਾ ਸਾਡੀ ਆਰਥਿਕ ਸਾਡੀ ਖੁਸ਼ਹਾਲੀ ਦਾ ਕਾਰਨ ਆ, ਉੱਥੇ ਨਾਲ ਦੇ ਨਾਲ ਇਹ ਇਸ ਖਿੱਤੇ ਦੀ ਤੇ ਸਾਰੇ ਸਾਊਥ ਏਸ਼ੀਆ ਦੀ ਇਹ ਰਾਜਨੀਤੀ ਨੂੰ ਡਿਟਰਮਿਨ ਕਰਦਾ ਆਇਆ ਸਦੀਆਂ ਤੋਂ। ਉਹਦੇ ਵਾਸਤੇ ਮੈਂ ਤੁਹਾਨੂੰ ਬਹੁਤ ਪਿੱਛੇ ਲੈ ਕੇ ਜਾਣਾ ਚਾਹੁੰਦਾ। ਸਨ 1221 ਦੇ ਵਿੱਚ 1219 ਤੋਂ 21 ਦੇ ਵਿੱਚ ਮੰਗੋਲਾਂ ਦੇ ਹਮਲੇ ਹੋ ਰਹੇ ਸੀ ਦੁਨੀਆ ਭਰ ਦੇ ਵਿੱਚ। ਚੰਗੇਜ਼ ਖਾਨ ਜਿਹੜਾ ਸੀਗਾ, ਉਹਨੇ ਸਮਰਕੰਦ ਦੀ ਜਿਹੜੀ ਰਿਆਸਤ ਸੀਗੀ, ਖਵਾਜ਼ਾਰੀਨ ਕੇ ਕੀ ਕਹਿੰਦੇ, ਥੋੜੀ ਪ੍ਰੋਨਾਂਸੀਏਸ਼ਨ ਦੀ ਡਿਫਿਕਲਟੀ ਆਉਂਦੀ ਆ, ਉਹ ਰਿਆਸਤ ਨੂੰ ਖਤਮ ਕਰਤਾ ਸੀ, ਉਹਦੇ ਸ਼ਾਹ ਨੂੰ ਮਾਰਤਾ ਸੀਗਾ। ਪਰ ਉਹਦਾ ਬੇਟਾ ਜਿਹੜਾ ਜਲਾਲੂਦੀਨ ਸੀ ਉਹ escape ਕਰ ਗਿਆ ਸੀ, ਤਕਰੀਬਨ 7-8 ਹਜ਼ਾਰ ਘੋੜਸਵਾਰਾਂ ਨਾਲ ਉੱਥੋਂ ਨਿਕਲ ਗਿਆ ਸੀ। ਉਹਨਾਂ ਦਿਨਾਂ 'ਚ ਬਾਅਦ 'ਚ ਵੀ ਹੁੰਦਾ ਰਿਹਾ, ਦਲੀਪ ਸਿੰਘ ਨਾਲ ਵੀ ਹੋਇਆ, ਪਰ ਉਹਨਾਂ ਦਿਨਾਂ ਦੇ ਵਿੱਚ ਇਹ ਹੁੰਦਾ ਸੀਗਾ ਕਿ ਉਹ ਜੇ ਉਸ ਕਿਸੇ ਸਾਮਰਾਜ ਨੂੰ, ਰਾਜ ਨੂੰ ਹਮੇਸ਼ਾ ਵਾਸਤੇ ਖਤਮ ਕਰਨਾ, ਤਾਂ ਉਹਦਾ ਜਿਹੜਾ ਵੰਸ਼ ਹੈਗਾ, ਉੱਥੋਂ ਦੇ ਰਾਜਿਆਂ ਦਾ ਜਿਹੜੇ ਵੰਸ਼ ਆ, ਉਹਨੂੰ ਵੀ ਖਤਮ ਕਰਨਾ ਉਹ ਜ਼ਰੂਰੀ ਸਮਝਦੇ ਹੁੰਦੇ ਸੀ, ਤਾਂ ਕਿ ਕਿਤੇ ਕੋਈ ਨਾਈਡਸ ਜਾਂ ਸੈਂਟਰ ਆਫ ਪੁਆਇੰਟ ਨਾ ਰਹਿ ਜੇ ਕਿ ਜਿਹਦੇ ਆਸੇ-ਪਾਸੇ ਦੁਬਾਰਾ ਉਹ ਸਾਰਾ ਕੁਝ ਖੜਾ ਹੋ ਸਕੇ। ਤਾਂ ਉਹ ਸਪੈਸ਼ਲੀ ਮੰਗੋਲ ਜਿਹੜੇ ਸੀਗੇ, ਉਹ ਫੌਜਾਂ ਲੈ ਕੇ ਉਹਨਾਂ ਨੇ ਪੰਜਾਬ ਦੇ ਵਿੱਚ ਉਹ ਆ ਗਿਆ। ਕਬਾਚਾ ਉਦੋਂ ਜਰਨੈਲ ਹੁੰਦਾ ਸੀ ਇਲਤੁਤਮਿਸ਼ ਦਾ, ਉਹਦੇ ਕੋਲੇ ਉਹ ਆ ਗਿਆ, 7000 ਦੀ ਫੌਜ ਲਿਆ, ਤੇ ਉਹ ਕਾਫੀ ਇਸ ਏਰੀਏ 'ਚ ਉਹਨਾਂ ਨੇ ਕੰਟਰੋਲ ਸ਼ੁਰੂ ਕਰਤਾ। ਤੇ ਉਹ ਮਗਰ ਹੀ ਮੰਗੋਲ ਆ ਗਏ, ਉਹਦੇ ਮੰਗੋਲ ਹੋੜ ਸਾਰੇ ਪੰਜਾਬ ਨੂੰ ਕ੍ਰਿਸ ਕ੍ਰਾਸ ਕੀਤੇ। ਤੁਸੀਂ ਹੀਰ ਵਾਰਿਸ ਸ਼ਾਹ 'ਚ ਵੀ ਪੜ੍ਹਦੇ ਹੋ ਕਿ ਕਿਵੇਂ ਕਹਿੰਦੇ ਕਿ ਫਰੀਦ ਆਪਣਾ ਉਹਨਾਂ ਦਿਨਾਂ ਦੇ ਵਿੱਚ ਭਗਤ ਫਰੀਦ ਨੇ ਕਿਵੇਂ ਆਪਣੇ ਮਰਮਾਂ ਤੇ ਜ਼ਖਮਾਂ ਤੇ ਮਰਮ ਲਾਈ, ਕਿ ਮੰਗੋਲਾਂ ਦੇ ਹਮਲਿਆਂ ਦੀ ਹੀ ਉਹ ਗੱਲ ਹੈਗੀ ਹੈ ਬੇਸਿਕਲੀ ਵਾਰਿਸ ਸ਼ਾਹ। ਤਾਂ ਉਹ ਜਦੋਂ ਅਖੀਰ ਲਾਸਟ ਦੇ ਵਿੱਚ ਜਦੋਂ ਘਿਰਿਆ ਜਲਾਲੂਦੀਨ,
ਤਾਂ ਜਦੋਂ ਉਹਨਾਂ ਨੇ 3 ਪਾਸਿਓਂ ਘੇਰ ਲਿਆ ਤਾਂ ਇੱਕ ਕਲਿਫ ਦੇ ਉੱਤੇ ਸੀਗਾ, ਤੇ ਉੱਥੋਂ ਉਹਨੇ ਐਨ ਪਿੱਛੇ ਆਇਆ, ਉਹਨੇ ਆਪਦੀ ਫੌਜ ਆਪਦਾ ਸਾਰਾ ਕੁਝ ਛੱਡਿਆ, ਇੱਕ ਨਵੇਂ ਘੋੜੇ ਤੇ ਉਹਨੇ ਛਾਲ ਮਾਰੀ ਤੇ ਉਹ ਸਿੱਧਾ ਸਿੰਧ ਦਰਿਆ ਦੇ ਵਿੱਚ ਛਾਲ ਮਾਰ ਗਿਆ ਤੇ ਉੱਥੋਂ ਤੈਰ ਤਾਰ ਕੇ ਦੂਜੇ ਪਾਸੇ ਆ ਗਿਆ। ਮੰਗੋਲ ਜਿਹੜੇ ਦੁਨੀਆ ਦੀ ਬਹੁਤ ਵੱਡੀ ਤਾਕਤ ਸੀਗੇ, ਉਹ ਦਰਿਆ ਐਡਾ ਬੈਰੀਅਰ ਬਣਿਆ ਉਹਨਾਂ ਵਾਸਤੇ ਕਿ ਉਹ ਉਹਨੂੰ ਫੇਰ ਨਹੀਂ ਫੜ ਸਕੇ। ਜਲਾਲੂਦੀਨ ਫੇਰ ਉੱਥੋਂ ਨਿਕਲ ਗਿਆ, ਉਹ ਇਲਤੁਤਮਿਸ਼ ਦੀ ਕਚਹਿਰੀ 'ਚ ਆ ਗਿਆ ਦਿੱਲੀ, ਤੇ ਉਹ ਮੰਗੋਲਾਂ ਨੇ ਉਹਦੇ ਵਾਸਤੇ ਕੁਝ ਨਹੀਂ ਕਰ ਸਕੇ। ਸੋ ਦਰਿਆਵਾਂ ਨੇ ਇੱਥੋਂ ਦੀ ਪੋਲਿਟਿਕਸ ਨੂੰ ਡਿਸਾਈਡ ਕੀਤਾ, ਇੱਥੋਂ ਦੇ ਸੱਭਿਆਚਾਰ ਤੇ ਅਸਰ ਮੰਗੋਲਾਂ ਦੇ ਉੱਤੇ ਹੋਇਆ, ਤੇ ਉਹ ਦਰਿਆਵਾਂ ਕਰਕੇ ਅਗਾਂਹ ਹਮਲੇ ਨਹੀਂ ਹੋਏ। ਇਹ ਸਾਰਾ ਰਸਤਾ ਆਈ ਚੱਲਦਾ ਰਿਹਾ, ਬਹੁਤ ਸਾਲ, 500-600 ਸਾਲ ਆਈ ਚੱਲਦਾ ਰਿਹਾ। ਤੁਸੀਂ ਵੇਖੋਗੇ ਚਾਹੇ ਨਾਦਰ ਸ਼ਾਹ ਆਇਆ, ਚਾਹੇ ਅਹਿਮਦ ਸ਼ਾਹ ਅਬਦਾਲੀ ਆਇਆ, ਚਾਹੇ ਬਾਬਰ ਆਇਆ, ਉਹਨਾਂ ਨੇ ਜਿਹੜੇ ਸਮੇਂ ਚੁਣੇ ਉਹ ਆਮ ਤੌਰ ਤੇ ਜਦੋਂ ਗਰਮੀਆਂ ਖਤਮ ਹੋ ਜਾਂਦੀਆਂ ਸੀ, ਸਰਦੀਆਂ ਸ਼ੁਰੂ ਹੋਣ ਵਾਲੀਆਂ ਹੁੰਦੀ ਸੀ, ਉਦੋਂ ਹਮਲਾ ਕਰਦੇ ਸੀ, ਕਿਉਂਕਿ ਉਦੋਂ ਦਰਿਆਵਾਂ ਦਾ ਫਲੋ ਘਟ ਜਾਂਦਾ ਸੀਗਾ, ਫਲਾਵਟ ਜ਼ਿਆਦਾ ਹੁੰਦੀ ਸੀ, ਤੇ ਉਹ ਉਹਨਾਂ ਦੇ ਘੋੜੇ ਟੱਪ ਜਾਂਦੇ ਹੁੰਦੇ ਸੀ। ਸੋ ਜਨਰਲੀ ਆਪਣੇ ਵਾਸਤੇ ਜਿੱਥੇ ਉਹ ਸਲਾਬੇ ਨਾਲ ਆਪਣੀ ਆਰਥਿਕਤਾ ਬਣਦੀ ਹੁੰਦੀ ਸੀ, ਦੂਜੇ ਪਾਸੇ ਦਰਿਆ ਇਹ ਪ੍ਰੋਟੈਕਟਿਵ ਵੀ ਰਹੇ, ਤੇ ਜੇ ਕੋਈ ਨਿਕਲ ਜਾਂਦਾ ਹੁੰਦਾ ਸੀ ਫਿਰ ਉਹਦੀ ਠੱਲ ਵੀ ਨਹੀਂ ਪੈਂਦੀ ਹੁੰਦੀ ਸੀ, ਉਹ ਦਿੱਲੀ ਤੇ ਕਾਬਜ ਹੁੰਦਾ ਸੀ ਉਸ ਤੋਂ ਬਾਅਦ। ਸੋ ਇਹ ਮੋਟੇ ਤੌਰ ਤੇ ਇੱਥੋਂ ਦੀ ਜਿਹੜੀ ਡਿਫੈਂਸ ਕਹਿ ਲਓ ਜਾਂ ਇੱਥੋਂ ਦੀ ਪੋਲਿਟਿਕਸ ਕਹਿ ਲਓ, ਉਹ ਤੇ ਸਾਡੀ ਆਰਥਿਕਤਾ ਦੋਨੇ ਇਹਨਾਂ ਦਰਿਆਵਾਂ ਨੇ ਡਿਸਾਈਡ ਕੀਤੀ। ਫਿਰ 1811 ਦੇ ਆਸ-ਪਾਸ ਖਾਲਸਾ ਰਾਜ ਦੇ ਦੌਰਾਨ ਹੀ 1825 ਦੇ ਆਸ-ਪਾਸ ਪੁਟਿੰਗਰ ਹਰਿਆਂ ਨੇ ਇੱਥੇ ਸਰਵੇ ਸ਼ੁਰੂ ਕੀਤਾ ਇਹਨਾਂ ਦਰਿਆਵਾਂ ਦਾ, ਕਿ ਇਹ ਫਲੈਟ ਬਾਟਮ ਬੋਟਸ ਨਾਲ ਕਿਵੇਂ ਲੰਘੇ ਜਾ ਸਕਦੇ, ਇਹਨਾਂ ਦਾ ਕੀ ਕੀਤਾ ਜਾ ਸਕਦਾ, ਇਹਨਾਂ ਨੂੰ ਕਿਵੇਂ ਹਾਰਨੈਸ ਕੀਤਾ ਜਾ ਸਕਦਾ। ਉਹ ਪਹਿਲੀ ਟੈਕਨੋਲੋਜੀਕਲ ਇੰਟਰਵੈਂਸ਼ਨ ਕਹਿ ਲਓ ਮਾਡਰਨ ਸਾਇੰਸ ਦੀ ਜਾਂ ਮਾਡਰਨ ਟੈਕਨੋਲੋਜੀ ਦੀ ਇੰਟਰਵੈਂਸ਼ਨ ਆਪਣੇ ਦਰਿਆਵਾਂ 'ਚ ਸ਼ੁਰੂ ਹੋਈ। ਜਦੋਂ ਅੰਗਰੇਜ਼ ਰਾਜ ਆਇਆ, ਉਹਨਾਂ ਨੇ ਇੱਥੇ ਨਹਿਰਾਂ ਕੱਢੀਆਂ, ਇਸ ਇਲਾਕੇ ਨੂੰ ਆਪਾਂ ਨੂੰ ਖੁਸ਼ਹਾਲੀ ਕਹਿ ਸਕਦੇ ਹਾਂ, ਜ਼ਰਖੇਜ਼ ਕਹਿ ਸਕਦੇ ਹਾਂ, ਉਹਨਾਂ ਨੂੰ ਬੁਲਾਇਆ, ਆਪਾਂ ਨੂੰ ਕਾਲੋਨੀਜ਼ ਉਹਨਾਂ ਨੇ ਵਸਾਈਆਂ। ਪਰ ਉਦੋਂ ਵੀ ਜਿਹੜੀ ਗੱਲ ਹੁਣ ਆਪਾਂ ਕਰਦੇ ਪਏ ਆ, ਐਗਜ਼ੈਕਟਲੀ ਆਹੀ ਲੜਾਈ ਸੀ ਐਡਮਿਨਿਸਟ੍ਰੇਸ਼ਨ ਦੇ ਵਿੱਚ, ਹਰੇਕ ਥਾਂ ਦੇ ਵਿੱਚ ਇਹੀ ਗੱਲ ਬਹਿਸ ਹੁੰਦੀ ਸੀ। ਜੌਨ ਲਾਰੈਂਸ ਨੇ ਆਖਿਆ ਸੀਗਾ ਕਿ ਮੈਨੂੰ ਇਰੀਗੇਸ਼ਨ ਵਾਸਤੇ ਪੈਸਾ ਦਿਓ, ਮੈਂ ਪੰਜਾਬ ਦੇ ਜਿਹੜੀ ਟਰਾਈਬਸ ਹੈਗੀਆਂ ਜਾਂ ਪੰਜਾਬ ਦੇ ਜਿਹੜੇ ਵਾਰਲਾਈਕ ਲੋਕ ਆ ਉਹਨਾਂ ਨੂੰ ਸੈਟਲ ਕਰੂੰਗਾ, ਉਹਨਾਂ ਨੂੰ ਖੁਸ਼ਹਾਲ ਕਰੂੰਗਾ, ਤੇ ਅੰਗਰੇਜ਼ੀ ਰਾਜ ਨੂੰ ਉਹਦੇ ਵਿੱਚੋਂ ਰਿਟਰਨ ਵੀ ਆਊ। ਤੇ ਜਦੋਂ ਜਿੱਥੇ ਜਿੱਥੇ ਅੰਗਰੇਜ਼ ਨੇ ਪੈਸਾ ਲਾਇਆ, ਉੱਥੇ ਬਾਅਦ ਦੇ ਵਿੱਚ ਆਪਾਂ ਵੇਖਿਆ ਰਿਟਰਨ ਵੀ ਉਹਨੂੰ ਬਹੁਤ ਚੰਗੀ ਹੈ, ਜਿੱਥੇ ਉਹਨੇ ਇਰੀਗੇਸ਼ਨ ਵਾਸਤੇ ਪੈਸਾ ਲਾਇਆ। ਪਰ ਜੌਨ ਲਾਰੈਂਸ ਵਰਗਾ ਜਿਹੜਾ ਬਹੁਤ ਪਾਵਰਫੁਲ ਐਡਮਿਨਿਸਟ੍ਰੇਟਰ ਸੀਗਾ, ਉਹਦੀ ਗੱਲ ਨੂੰ ਵੀ ਨਜ਼ਰ ਅੰਦਾਜ਼ ਕਰਕੇ ਵਾਇਸਰੋਏ ਨੇ ਉਹਨਾਂ ਦਿਨਾਂ ਵਿੱਚ ਪਹਿਲਾਂ ਰੇਲ ਲਾਈਨਸ ਬਣਾਉਣੀਆਂ ਸ਼ੁਰੂ ਕੀਤੀਆਂ। ਉਹਨਾਂ ਬੜਾ ਹੈਰਾਨੀ ਦੀ ਗੱਲ ਹੋਊਗੀ ਵੀ ਰੇਲਵੇ ਲਾਈਨ ਦੀ ਕੀ ਲੋੜ ਆ, ਬੰਬੇ ਤੋਂ ਕਿੱਧਰ ਨੂੰ ਕਨੈਕਟ ਕਰਨੀ ਹੈ ਜਾਂ ਕੈਲਕਟਾ ਤੋਂ ਕਿੱਧਰ ਨੂੰ ਕਨੈਕਟ ਕਰਨੀ ਹੈ। ਸੋ ਉਹ ਰੇਲਵੇ ਲਾਈਨ ਸਾਰੀਆਂ ਵੈਸਟਰਨ ਫਰੰਟੀਅਰਸ ਨੂੰ ਕਨੈਕਟ ਕੀਤੀਆਂ ਉਹਨਾਂ ਨੇ। ਜਿਵੇਂ ਪੰਜਾਬ ਮੇਲ ਸੀਗੀ ਜਿਹੜੀ ਚੱਲਦੀ ਸੀ, ਉਹ ਵੈਸਟਰਨ ਅਫਗਾਨ ਫਰੰਟੀਅਰਸ ਤੇ ਜਾਂਦੀ ਸੀ, ਕੈਲਕਟਾ ਤੋਂ ਚੱਲਦੀ ਸੀ, ਉਹ ਵੀ ਪਸ਼ਾਵਰ ਤੱਕ ਜਾਂਦੀਆਂ ਸੀਗੀਆਂ। ਉਹਨਾਂ ਦਾ ਮੁੱਖ ਕਾਰਨ ਜਿਹੜਾ ਸੀਗਾ ਉਹ ਫੌਜਾਂ ਟਰਾਂਸਫਰ ਕਰਨ ਵਾਸਤੇ ਸੀਗਾ, ਕਿਉਂਕਿ ਉਹਨਾਂ ਨੂੰ ਵੈਸਟਰਨ ਫਰੰਟ ਤੇ ਫੌਜ ਭਜਾਉਣੀ, ਤੇਜ਼ੀ ਨਾਲ ਪਹੁੰਚਾਉਣੀ ਜ਼ਰੂਰੀ ਸੀਗੀ। ਉਹਦੇ ਵਿੱਚ ਬਾਅਦ ਚ ਆਪਾਂ ਉਹ ਰੇਲਵੇ ਲਾਈਨ ਜਾਂ ਸਾਰੇ ਸਟਰਕਚਰਸ ਅਫਗਾਨ ਵਾਰਸ ਦੇ ਵਿੱਚ ਵਰਤਦੇ ਵੇਖੇ ਵੀ ਗਏ। 1870-75 ਤੋਂ ਬਾਅਦ ਉਹਦੀ ਵਰਤੋਂ ਸ਼ੁਰੂ ਹੋ ਗਈ। ਪਰ ਉਹਨਾਂ ਦਿਨਾਂ ਦੇ ਵਿੱਚ ਹੀ 1860-62 ਦੇ ਵਿੱਚ ਇੱਕ ਨਵਾਂ ਫੈਨੋਮੇਨਾ ਹੋਇਆ, ਜਿਹੜਾ ਕਿ ਅੰਗਰੇਜ਼ੀ ਸਾਮਰਾਜ ਵਾਸਤੇ ਬਹੁਤ ਵੱਡੀ ਪ੍ਰੋਬਲਮ ਸੀਗੀ, ਕਿ ਉਹਨਾਂ ਨੂੰ ਜਿਹੜਾ ਆਪਦੀ ਟੈਕਸਟਾਈਲ ਇੰਡਸਟਰੀ ਜਾਂ ਆਪਦੀ ਸਟਰਕਚਰ ਨੂੰ ਚਲਾਉਣ ਵਾਸਤੇ ਜੋ ਕਾਟਨ ਆਉਂਦੀ ਸੀਗੀ, ਉਹ ਅਮਰੀਕਾ ਤੋਂ ਆਉਂਦੀ ਸੀ, ਤੇ ਅਮਰੀਕਾ ਦੇ ਵਿੱਚ ਸਿਵਲ ਵਾਰ ਸ਼ੁਰੂ ਹੋ ਗਈ। ਜਦੋਂ ਸਿਵਲ ਵਾਰ ਸ਼ੁਰੂ ਹੋਈ ਤਾਂ ਰॉ ਮਟੀਰੀਅਲ ਰੁਕ ਗਿਆ। ਕੋਈ ਵੀ ਜਿਹੜਾ ਕੈਪੀਟਲਿਸਟ ਵਰਲਡ ਆ, ਉਹਨੂੰ ਇੱਕ ਮਾਰਕੀਟ ਚਾਹੀਦੀ ਹੁੰਦੀ, ਇੱਕ ਰॉ ਮਟੀਰੀਅਲ ਦਾ ਸੋਰਸ ਚਾਹੀਦਾ ਹੁੰਦਾ। ਜੇ ਰॉ ਮਟੀਰੀਅਲ ਦਾ ਸੋਰਸ ਬਲੌਕ ਹੋਊਗਾ ਜਾਂ ਮਾਰਕੀਟ ਬਲੌਕ ਹੋਊਗੀ, ਤਾਂ ਉਹਨੇ ਉੱਥੇ ਲੜਾਈ ਕਰਨੀ ਆ, ਉਹਦੇ ਵਾਸਤੇ ਉਹਨੇ ਜਦੋਜਹਿਦ ਕਰਨੀ ਆ, ਪਹਿਲਾਂ ਡਿਪਲੋਮੈਸੀ ਜਾਂ ਲੜਾਈ, ਜਾਂ ਫਿਰ ਉਹਦਾ ਆਲਟਰਨੇਟਿਵ ਦਾ। ਸੋ ਅੰਗਰੇਜ਼ ਨੇ ਸਭ ਤੋਂ ਪਹਿਲਾਂ 1862 ਦੇ ਵਿੱਚ ਇੱਕ ਪ੍ਰੋਜੈਕਟ ਬਣਾਇਆ, ਜਿਹਦੇ ਵਿੱਚੋਂ ਆ ਸਰਹੰਦ ਕਨਾਲ ਆਪਣੀ ਨਿਕਲੀ ਦੁਰਾਹੇ ਵੱਲ ਨੂੰ ਕਰਦੀ ਆ। ਇਹਦੇ ਵਿੱਚੋਂ ਉਹਨੇ ਇੱਕ ਆਲਟਰਨੇਟਿਵ ਜਨਰੇਟ ਕੀਤਾ ਕਿ ਇਹਦੇ ਵਿੱਚੋਂ ਸਾਨੂੰ ਫਸਲ ਪੈਦਾ ਹੋਊਗੀ ਇੱਥੇ ਜਿਹੜੀ, ਤਾਂ ਉਹਦੇ ਨਾਲ ਇਹ 30 ਲੱਖ ਏਕੜ ਜਿਹੜਾ ਸੀਗਾ ਇਹਦੇ ਨਾਲ ਏਰੀਆ ਕਵਰ ਹੁੰਦਾ ਸੀਗਾ। ਇਹਦੇ ਵਿੱਚੋਂ ਜਿਹੜੀ ਪ੍ਰੋਡਕਸ਼ਨ ਨਿਕਲੂਗੀ ਉਹ ਸਾਨੂੰ ਫੀਡ ਕਰੂਗੀ ਸਾਡੀਆਂ ਇੰਡਸਟਰੀ ਨੂੰ ਤੇ ਹਿੰਦੁਸਤਾਨ ਦੇ ਫੂਡ ਗ੍ਰੇਨਸ ਵਾਸਤੇ, ਜੇ ਸਾਨੂੰ ਕੰਟਰੋਲ ਰੱਖਣਾ, ਕਿਉਂਕਿ ਜਿਹੜਾ ਫੂਡ ਗ੍ਰੇਨ ਕੰਟਰੋਲ ਸੀ ਉਹ ਵੀ ਬੜਾ ਇੰਪੋਰਟੈਂਟ ਸੀ। ਜੇ ਰਾਜ ਤੁਸੀਂ ਇੱਥੇ ਸਟੇਬਲ ਰੱਖਣਾ ਤਾਂ ਕਿਸੇ ਤਰੀਕੇ ਨਾਲ ਅਕਾਲ ਵੀ ਨਹੀਂ ਪੈਣੇ ਚਾਹੀਦੇ। ਉਹਦਾ ਅਸਰ ਐਡਾ ਵੱਡਾ ਹੋਇਆ ਕਿ ਜਿੱਦਣ ਇਹ ਨਹਿਰ ਐਲਾਨ ਹੁੰਦੀ ਆ, ਉਦਣ ਤੋਂ ਬਾਅਦ ਜਿਹੜੀ ਸ਼ਿਕਾਗੋ, ਜਦੋਂ ਤੱਕ
ਖਬਰ ਸ਼ਿਕਾਗੋ ਪਹੁੰਚ, ਤਾਂ ਸ਼ਿਕਾਗੋ ਦੀ ਜਿਹੜੀ ਵੀਟ ਮਾਰਕੀਟ ਅੱਜ ਵੀ ਜਿਹੜੀ ਵੀਟ ਦਾ ਰੇਟ ਆ ਦੁਨੀਆ ਦਾ, ਆਪਣੇ ਤਾਂ MSP ਨਾਲ ਤੈਅ ਹੁੰਦਾ, ਵਰਲਡ ਦਾ ਜਿਹੜਾ ਰੇਟ ਤੈਅ ਹੁੰਦਾ ਸ਼ਿਕਾਗੋ ਦੀ ਮਾਰਕੀਟ ਚੋਂ ਬੁਸ਼ਲ ਦਾ ਤੈਅ ਹੁੰਦਾ, ਤਾਂ 10% ਡ੍ਰੌਪ ਆਇਆ। ਸੋ ਉਹਦਾ ਕਮਰਸ਼ੀਅਲ ਐਂਗਲ ਏਡਾ ਵੱਡਾ ਸੀ ਇਸ ਨਹਿਰ ਦਾ। ਤੁਸੀਂ ਸੋਚੋ ਕਿ ਵੀ ਜੇ ਇੱਥੋਂ ਵੀਟ ਐਕਸਪੋਰਟ ਹੋਣ ਲੱਗੀ ਤਾਂ ਵਰਲਡ ਦੇ ਵਿੱਚ ਕਿੰਨੀ ਜ਼ਿਆਦਾ ਵੀਟ ਹੋਣੀ ਸੀ। ਇਹ ਅੰਗਰੇਜ਼ ਦੀ ਪਹਿਲੀ ਸੀਗੀ ਸਟਰਕਚਰ ਜਿਹਦੇ ਵਿੱਚ ਉਹਨੇ ਇਸ ਨਹਿਰ ਨੂੰ ਹਾਰਨੈਸ ਕਰਕੇ ਕੀਤਾ। ਉਹਨਾਂ ਨੇ ਇਹਦੇ ਵਿੱਚ ਫਸਲਾਂ ਹੁੰਦੀਆਂ ਵੇਖੀਆਂ ਤਾਂ ਉਹਨਾਂ ਨੇ ਫਿਰ ਅਗਲੀਆਂ ਕੈਨਾਲ ਕਾਲੋਨੀਜ਼ ਵਨ ਆਫਟਰ ਦੀ ਅਦਰ ਉਹ ਬਣਾਉਂਦੇ ਗਏ। ਪਰ ਪੰਜਾਬ ਦਾ ਪਾਣੀ ਉਨੀ ਦੇਰ ਪੰਜਾਬ 'ਚ ਹੀ ਰਿਹਾ ਜ਼ਿਆਦਾਤਰ। 1880-85 ਦੇ ਵਿੱਚ ਆ ਕੇ ਜਿਹੜਾ ਮਹਾਰਾਜਾ ਬੀਕਾਨੇਰ ਨੇ ਪਾਣੀ ਦੀ ਮੰਗ ਕੀਤੀ, ਉੱਥੇ ਪਲਾਨ ਬਣੀ ਕਿ ਵੀ ਅਸੀਂ ਰਾਜਸਥਾਨ ਦੇ ਵਿੱਚ ਪਾਣੀ ਲੈ ਕੇ ਜਾਣਾ। ਉਹਨਾਂ ਨੇ ਮੰਗ ਕੀਤੀ ਤੇ ਉਦੋਂ ਇੱਕ ਪੰਜਾਬ ਦਾ ਹੀ ਇੱਕ ਅੰਗਰੇਜ਼ ਇੰਜੀਨੀਅਰ ਸੀ ਜਿਹਨੇ, ਉਹ ਕਰਨਲ ਡਾਇਸ ਸੀਗਾ ਸ਼ਾਇਦ ਉਹਦਾ ਨਾਮ, ਉਹਨੇ ਕਿਹਾ ਕਿ ਉਹ ਜਾਣਾ ਚਾਹੀਦਾ। ਬਟ ਇੱਕ ਰੂਲਿੰਗ ਇੱਥੇ ਜਿਹੜੀ ਬੋਡੀ ਨੇ ਉਹਦੇ ਤੇ ਗੱਲਬਾਤ ਕੀਤੀ, ਉਹਨਾਂ ਨੇ ਰੂਲਿੰਗ ਕੀਤੀ ਕਿ ਸਟੇਟ ਤੋਂ ਬਾਹਰ, ਅਸੀਂ ਪ੍ਰੋਵਿੰਸ ਤੋਂ ਬਾਹਰ ਪਾਣੀ ਨਹੀਂ ਕੱਢਾਂਗੇ ਕਿਸੇ ਹਾਲਤ ਦੇ ਵਿੱਚ। ਧੌਲਪੁਰ ਜਿਹੜਾ ਸੀ ਉਹ ਲੋਅਰ ਰਿਪੇਰੀਅਨ ਸੀਗਾ, ਤਾਂ ਉਹਨੂੰ ਲੋਅਰ ਰਿਪੇਰੀਅਨ ਨੂੰ ਜਾਊਗਾ, ਬਟ ਹੋਰ ਕਿਤੇ ਨਹੀਂ ਜਾਊਗਾ। ਹੋਰ ਕੈਨਾਲ ਕਾਲੋਨੀਜ਼ ਵਾਸਤੇ ਵਰਤ ਸਕਦੇ ਜਿਹੜੀਆਂ ਪੰਜਾਬ ਦੇ ਵਿੱਚ ਹੀ ਡਿਵੈਲਪ ਹੋਣਗੀਆਂ। ਉਦੋਂ ਬਾਅਦ ਉਹ ਚੱਲਦਾ ਰਿਹਾ, ਉੱਥੇ ਬਹੁਤ ਵੱਡਾ ਇੱਕ ਅਕਾਲ ਵੀ ਪਿਆ। ਅਕਾਲ ਪੈਣ ਤੋਂ ਬਾਅਦ ਵੀ ਨਹੀਂ ਪਾਣੀ ਦਿੱਤਾ ਉਸ ਏਰੀਆ ਨੂੰ। ਪਰ ਇਹਨਾਂ ਸਮਿਆਂ ਦੇ ਵਿੱਚ ਹੀ ਪਹਿਲੀ ਜੰਗ ਆ ਗਈ, ਪਹਿਲੀ ਵਰਲਡ ਵਾਰ ਜਿਹਨੂੰ ਆਪਾਂ ਕਹਿੰਦੇ ਹਾਂ, ਪਹਿਲੀ ਜੰਗ ਆ ਗਈ। ਉਸ ਜੰਗ ਦੇ ਵਿੱਚ ਮਹਾਰਾਜਾ ਬੀਕਾਨੇਰ ਨੇ ਬਹੁਤ ਸਪੋਰਟ ਕੀਤੀ ਸੀਗੀ। ਉਹ ਜਿਹੜੀ ਵਰਸੇਲਸ ਦੀ ਟ੍ਰੀਟੀ ਹੋਈ ਸੀ ਉਹਦੇ ਵਿੱਚ ਵਨ ਆਫ ਦਾ ਸਿਗਨੇਟਰੀਜ਼ ਵੀ ਸੀਗਾ। ਸੋ ਉਹਦਾ ਵਾਈਸਰੋਏ ਨਾਲ ਕਹਿ ਲਓ ਜਾਂ ਇੰਗਲਿਸ਼ ਐਡਮਿਨਿਸਟ੍ਰੇਸ਼ਨ ਨਾਲ ਬਹੁਤ ਨੇੜਤਾ ਸੀਗੀ। ਤੇ ਉਹਨੇ ਫੇਰ ਇੱਕ ਕਮੇਟੀ ਬਣਾਈ, ਆਪਣਾ ਕਲੌਡ ਹਿਲ ਕਮੇਟੀ ਕਹਿੰਦੇ ਸੀ ਉਹਨੂੰ। ਉਹ 3 ਬੰਦਿਆਂ ਦੀ ਕਮੇਟੀ ਸੀ। ਉਹਨਾਂ ਨੇ ਆਖਿਆ ਕਿ ਵੀ ਜੇ ਨੀਡ ਹੋਵੇ ਤਾਂ ਪ੍ਰੋਵਿੰਸ ਤੋਂ ਬਾਹਰ ਵੀ ਪਾਣੀ ਜਾ ਸਕਦਾ। ਉਹ ਰੂਲਿੰਗ ਦੇ ਕੇ ਤੇ ਰਾਜਸਥਾਨ ਨੂੰ 2144 ਕਿਊਸਿਕ ਪਾਣੀ ਦਿੱਤਾ। 3 ਜਗ੍ਹਾ ਨੂੰ ਉੱਥੋਂ ਪਾਣੀ ਦਿੱਤਾ ਗਿਆ ਉਸ ਹੈੱਡ ਤੋਂ। ਜੋ ਫਿਰੋਜ਼ਪੁਰ ਕੋਲੇ ਹੁਸੈਨੀ ਵਾਲਾ ਹੈੱਡ ਸੀ, ਹੁਣ ਉਹ ਪਾਣੀ ਪੂਰਾ ਸ਼ਿਫਟ ਕਰ ਲਿਆ ਆਪਾਂ, ਪਾਕਿਸਤਾਨ ਨੇ ਅੱਗੇ ਸੁਲੇਮਾਨ ਕੀ ਬਣਾ ਲਿਆ। ਉੱਥੋਂ 3 ਏਰੀਆ ਨੂੰ, ਨੀਲੀਬਾਰ ਨੂੰ, ਧੌਲਪੁਰ ਨੂੰ ਤੇ ਗੰਗ ਕਨਾਲ ਦਾ ਪਾਣੀ ਉੱਥੋਂ ਗਿਆ। ਇਹ ਪਹਿਲੀ ਵਾਰ ਪੰਜਾਬ ਦੇ ਵਿੱਚੋਂ ਬਾਹਰ ਪਾਣੀ ਗਿਆ ਸੀ। ਜਿਵੇਂ ਮੈਂ ਪਹਿਲਾਂ ਕਿਹਾ ਸੀ ਕਿ ਦੁਨੀਆ ਦੀ ਜੀਓਪੋਲਿਟੀਕਲ ਸਿਚੁਏਸ਼ਨ ਨੇ ਜਾਂ ਲੋਕਲ ਪੋਲਿਟਿਕਸ ਨੇ ਸਾਡੇ ਪਾਣੀ ਨੂੰ ਕੰਟਰੋਲ ਕੀਤਾ। ਪਾਣੀ ਨੇ ਪੋਲਿਟਿਕਸ ਨੇ ਡਿਟਰਮਿਨ ਕੀਤੀ, ਪੋਲਿਟਿਕਸ ਨੇ ਪਾਣੀ ਡਿਟਰਮਿਨ ਕੀਤਾ। ਇਹ ਵਰਤਾਰਾ ਤੁਸੀਂ ਰੈਗੂਲਰਲੀ ਉਦੋਂ ਬਾਅਦ ਦੇਖੋਗੇ ਕਿ ਜਿਹਨੇ ਵੀ ਦਿੱਲੀ 'ਚ ਬੈਠੇ ਨੇ ਕਿਸੇ ਨੂੰ ਖੁਸ਼ ਕਰਨਾ ਹੁੰਦਾ ਸੀ, ਉਹ ਸਾਡਾ ਪਾਣੀ ਖੋਹਦਾ ਸੀ, ਉਹ ਸਾਡਾ ਵਸੀਲਾ ਖੋਹਦਾ ਸੀ, ਉਹ ਸਾਡਾ ਆਰਥਿਕ ਤੌਰ ਤੇ ਸਾਡਾ ਉਹ ਵਸੀਲਾ ਖੋਹ ਕੇ ਕਿਤੇ ਭੇਜਣ ਦੀ ਕੋਸ਼ਿਸ਼ ਕਰਦਾ ਸੀਗਾ। ਉਦੋਂ ਬਾਅਦ ਦੁਬਾਰਾ ਮਹਾਰਾਜਾ ਬੀਕਾਨੇਰ ਨੇ ਪਾਣੀ ਮੰਗਿਆ। ਰਾਜਸਥਾਨ ਕਨਾਲ ਉਹਦਾ ਸੁਪਨਾ ਸੀਗਾ। ਕੰਵਰ ਸੇਨ ਇੰਜੀਨੀਅਰ ਸੀ ਜਿਹਨੇ ਕਿਹਾ ਕਿ ਵੀ ਆਪਾਂ ਰਾਜਸਥਾਨ ਸਾਰੇ ਨੂੰ ਹਰਾ ਭਰਾ ਕਰਦੇ ਆ। ਫਿਰ ਇੱਕ ਕਮੇਟੀ ਬੈਠੀ, ਉਹਨੂੰ ਐਂਡਰਸਨ ਕਮੇਟੀ ਕਹਿੰਦੇ। ਐਂਡਰਸਨ ਕਮੇਟੀ ਨੇ ਬਿਲਕੁਲ ਉਲਟ ਰੂਲਿੰਗ ਦਿੱਤੀ, ਬਿਕੋਜ਼ ਇੰਨਾ ਵੀ ਨਹੀਂ ਉਹਦੇ ਵਾਸਤੇ ਉਹ ਕਰਨਾ ਚਾਹੁੰਦੇ ਸੀ। ਉਹ ਲਿਮਿਟਿਡ ਉਹਨੂੰ ਹੈਲਪ ਕਰਨਾ ਚਾਹੁੰਦੇ ਸੀ। ਤਾਂ ਇਹ ਓਵਰਆਲ ਪੀਰੀਅਡ ਆਜ਼ਾਦੀ ਜਿਹਨੂੰ ਕਹਿੰਦੇ 1947 ਤੋਂ ਪਹਿਲਾਂ ਜਾਂ ਟ੍ਰਾਂਸਫਰ ਆਫ ਪਾਵਰ ਤੋਂ ਪਹਿਲਾਂ ਚੱਲਦਾ ਰਿਹਾ। ਪਰ ਪਾਲਿਸੀ ਉਹੀ ਚੱਲੀ ਅੱਗੇ। ਜਿਹੜੀ ਪਾਲਿਸੀ ਆ ਸਾਡੇ ਪਾਣੀ ਨੂੰ ਲੈ ਕੇ ਤਕਰੀਬਨ ਉਹੀ ਚੱਲੀ। ਜਦੋਂ ਵੰਡ ਹੋਈ, ਪਾਣੀ ਦੀ ਇੰਡਸ ਵਾਟਰ ਦੀ ਟ੍ਰੀਟੀ ਹੋਈ, ਤਾਂ ਉਹਦੇ ਵਿੱਚ ਤਕਰੀਬਨ 1948 ਦੇ ਆਸ-ਪਾਸ ਪਾਕਿਸਤਾਨ ਤੇ ਹਿੰਦੁਸਤਾਨ ਅੱਡ-ਅੱਡ ਹੋਏ। 2 ਦੇਸ਼ ਬਣੇ ਇੱਥੇ ਤੇ, ਪਰ ਉਹਦੇ 'ਚ ਵੱਡੀ ਤੌਰ ਤੇ ਤਾਂ ਪੰਜਾਬ ਹੀ ਵੰਡਿਆ ਗਿਆ। ਪੰਜਾਬ ਦੇ ਵੰਡੇ ਜਾਣ ਨਾਲ 2 ਚੀਜ਼ਾਂ ਹੋਈਆਂ ਕਿ ਜਿਹੜਾ ਪਾਣੀ ਦਾ, ਨਹਿਰੀ ਪਾਣੀ ਦਾ ਇਨਫਰਾਸਟ੍ਰਕਚਰ ਸੀ, ਜਿੱਥੇ ਪਾਣੀ ਲੱਗਣਾ ਸੀ ਜਾ ਕੇ, ਨਹਿਰੀ ਇਨਫਰਾਸਟ੍ਰਕਚਰ ਸੀ, ਉਹ ਪਾਕਿਸਤਾਨ ਚਲਾ ਗਿਆ, ਪੱਛਮ 'ਚ ਜਾਂਦਾ ਰਿਹਾ, ਪੱਛਮੀ ਪੰਜਾਬ 'ਚ। ਤੇ ਲਹਿੰਦੇ ਪੰਜਾਬ ਵਾਲੇ ਪਾਸੇ ਉਹਦੇ ਸਾਰੇ ਹੈਡਵਰਕਸ ਆ ਗਏ ਜਿੱਥੋਂ ਪਾਣੀ ਨੇ ਖੋਲਣਾ ਸੀ, ਜਿਵੇਂ ਮਾਧੋਪੁਰਾ ਜਾਂ ਹੁਸੈਨੀ ਵਾਲਾ ਜਾਂ ਹੋਰ ਹੈਗੇ, ਇਹ ਹੈਡਵਰਕਸ ਇੱਧਰ ਆ ਗਏ। ਪੋਲਿਟਿਕਸ ਨੇ, ਮੈਂ ਦੁਬਾਰਾ ਗੱਲ ਕਰਦਾ, ਇੰਨਾ ਡਿਟਰਮਿਨ ਕੀਤਾ ਕਿ ਜਿਹੜਾ ਫਿਰੋਜ਼ਪੁਰ ਅੱਜ ਇੱਧਰ ਹੈਗਾ ਆਪਣੇ ਪੰਜਾਬ 'ਚ, ਉਹਦਾ ਵੱਡਾ ਕਾਰਨ ਇੱਕ ਇਹ ਵੀ ਸੀਗਾ ਕਿ ਵੀ ਉੱਥੇ ਜਿਹੜਾ ਗੰਗ ਕਨਾਲ ਦਾ ਹੈਡਵਰਕ ਸੀਗਾ ਤੇ ਮਹਾਰਾਜਾ ਬੀਕਾਨੇਰ ਨੇ ਮਾਊਂਟਬੈਟਨ ਤੇ ਸਪੈਸ਼ਲ ਪ੍ਰੈਸ਼ਰ ਪਾਇਆ ਸੀ ਕਿ ਜੇ ਮੇਰਾ ਹੈਡਵਰਕ ਹੀ ਉੱਧਰ ਜਾਂਦਾ ਰਿਹਾ ਤਾਂ ਮੈਂ ਵੀ ਪਾਕਿਸਤਾਨ 'ਚ ਜਾਊਂਗਾ। ਉਹਦੇ ਬੜੀਆਂ ਰੈਮੀਫਿਕੇਸ਼ਨਸ ਬੜੀਆਂ ਹੋਰ ਤਰ੍ਹਾਂ ਦੀਆਂ ਹੁੰਦੀਆਂ ਸੀ। ਤਾਂ ਉਹਨਾਂ ਨੇ ਉਹਨਾਂ ਏਰੀਆ ਫੇਰ ਨੇ ਦਿੱਤੇ। ਜੇ ਤੁਸੀਂ ਟਰੈਵਲ ਕਰੋ ਐਕਚੁਅਲੀ ਫਿਰੋਜ਼ਪੁਰ ਤੋਂ ਫਾਜ਼ਿਲਕਾ ਵਾਲੀ ਰੋਡ ਤੇ ਸੱਜੇ ਪਾਸੇ ਸਾਰੇ ਮੁਸਲਮਾਨਾਂ ਦੇ ਪਿੰਡ ਹੀ ਹੈਗੇ ਆ। ਮੁਸਲਮਾਨਾਂ ਦੇ ਪਿੰਡ 'ਚ ਉਹਨਾਂ ਨੂੰ ਉੱਠ ਕੇ ਜਾਣਾ ਪਿਆ। ਜੇ ਆਬਾਦੀ ਦੇ ਹਿਸਾਬ ਨਾਲ ਕੈਲਕੂਲੇਟ ਹੁੰਦਾ ਤਾਂ ਜਾਂਦਾ ਸੀ। ਸੋ ਅਗੇਨ ਉਹ ਉੱਥੋਂ ਦੀ ਰਾਜਨੀਤੀ ਨੇ ਡਿਟਰਮਿਨ ਕੀਤਾ ਕਿ ਇਲਾਕਾ ਕਿੱਧਰ ਜਾਊ। ਸੋ ਦੂਜੀ ਗੱਲ ਜਿਹੜੀ ਹੋਈ, ਆਪਾਂ ਵਾਪਸ ਪਾਣੀ ਤੇ ਆਉਂਦੇ ਆ। ਸੋ ਪਾਣੀ ਉੱਥੋਂ ਜਿਹੜਾ ਹੈਗਾ ਕਿ ਵੀ ਇਹ ਹੋ ਗਿਆ ਕਿ ਵੀ ਹੁਣ ਹੈਡਵਰਕਸ ਹੋ ਗਏ, ਰੈਗੂਲਰ ਬਿਕਰਿੰਗ ਹੋਣ ਲੱਗੀ ਪੰਜਾਬ ਦੇ ਵਿੱਚ ਤੇ
ਪਾਕਿਸਤਾਨੀ ਪੰਜਾਬ 'ਚ ਜਿਹੜੀ ਮਤਲਬ ਆਪਣੇ ਇੰਡੀਆ ਦਾ ਤੇ ਪਾਕਿਸਤਾਨ ਦੀ ਕੋਈ ਤੈਅ ਨਹੀਂ ਹੋ ਰਹੀ ਸੀ ਨੀਤੀ, ਉਹਨਾਂ ਦਿਨਾਂ ਦੇ ਵਿੱਚ ਹੀ ਜਿਹੜਾ ਲੈਫਟ ਸੀਗਾ ਉਹ ਬਹੁਤ ਸਟਰੋਂਗ ਹੁੰਦਾ ਜਾ ਰਿਹਾ ਸੀ ਵਰਲਡ ਓਵਰ। ਉਹਦਾ ਡਰ ਵੀ ਬੜਾ ਸੀ, ਉਹਦਾ ਸਕੇਅਰ ਵੀ ਬੜਾ ਸੀ, ਉਹਨੂੰ ਰੈੱਡ ਸਕੇਅਰ ਕਿਹਾ ਜਾਂਦਾ ਜਾਂ ਮੈਕਾਰਥਿਜ਼ਮ ਕਿਹਾ ਜਾਂਦਾ, ਤੇ ਉਹਦੇ ਅਗੇਂਸਟ ਬਹੁਤ ਪਾਲਿਸੀਜ਼ ਆ ਰਹੀਆਂ ਸੀ ਯੂਐਸਏ ਦੀਆਂ ਕਿ ਕਿਵੇਂ ਨਾ ਕਿਵੇਂ ਇਹਨੂੰ ਰੋਕਿਆ ਜਾਵੇ। ਤਾਂ ਟਰੂਮੈਨ ਨੇ ਇੱਕ ਡਾਕਟਰੀਨ ਦਿੱਤੀ ਉੱਥੇ ਯੂਐਸਏ ਦੇ ਪ੍ਰੈਜ਼ੀਡੈਂਟ ਨੇ ਕਿ ਜਿੱਥੇ ਵੀ ਡੈਮੋਕ੍ਰੈਟਿਕ ਨੇਸ਼ਨਸ ਹੈਗੇ, ਜਿੱਥੇ ਜਮਹੂਰੀਅਤ ਹੈਗੀ ਆ, ਉਹਨਾਂ ਨੂੰ ਆਪਾਂ ਬਚਾਉਣਾ ਤੇ ਉਹਨਾਂ ਨੂੰ ਸੇਵ ਕਰਨਾ ਹੈ ਕਮਿਊਨਿਜ਼ਮ। ਉਹ ਕਿਵੇਂ ਇੰਪਲੀਮੈਂਟ ਹੋਈ ਹੈ ਉਹ ਅੱਡ ਗੱਲਾਂ ਹੈ ਬਾਕੀ, ਪਰ ਉਹਨਾਂ ਨੇ ਉਹ ਸ਼ੁਰੂ ਕਰਤਾ। ਤੇ ਉਹਦੇ 'ਚ ਜਿਹੜੀ ਪਹਿਲੀ ਪ੍ਰੋਬਲਮ ਉਹਨਾਂ ਨੇ ਸੋਲਵ ਕੀਤੀ ਉਹ ਸੀਗੀ ਕੋਰੀਆ ਵਾਲੀ। ਕੋਰੀਆ ਉਦੋਂ ਵੰਡਿਆ ਗਿਆ ਜਦੋਂ ਕਿ ਚੀਨ ਜਿਹੜਾ ਸੀ ਉਹ ਪੁਸ਼ ਕਰ ਰਿਹਾ ਸੀ ਸਾਰੇ ਕੋਰੀਆਸ ਤੇ, ਇਧਰੋਂ ਅਮਰੀਕਨ ਫੋਰਸਿਸ ਨੇ ਲਾ ਕੇ ਤੇ 38th ਪੈਰਲਲ ਦੇ ਉੱਤੇ ਕੋਰੀਆ ਵੰਡਿਆ ਗਿਆ। ਉਹਦਾ ਡਰ ਬਹੁਤ ਪਿਆ ਯੂਐਸਏ ਨੂੰ ਕਿ ਜੇ ਆਈ ਫੈਲਦਾ ਗਿਆ ਤਾਂ ਬਹੁਤ ਵੱਡੀ ਪ੍ਰੋਬਲਮ ਹੋ ਜੂ, ਆਈਡੀਓਲੋਜੀ ਨਾਲ ਅਸੀਂ ਕਿੱਥੋਂ ਕਿੱਥੋਂ ਲੜਾਂਗੇ। ਉਹਨਾਂ ਦਿਨਾਂ ਦੇ ਵਿੱਚ ਹੀ ਅਫਗਾਨਿਸਤਾਨ ਜਿਹੜਾ ਸੀਗਾ ਉਹ ਪੂਰੀ ਤੌਰ ਤੇ ਰਸ਼ੀਅਨ ਇਨਫਲੂਐਂਸ 'ਚ ਆ ਗਿਆ ਸੀਗਾ, ਤੇ ਪਾਕਿਸਤਾਨ ਦੇ ਵਿੱਚ ਵੀ ਕਿਉਂਕਿ ਬਹੁਤ ਵੱਡੇ ਵੱਡੇ ਲੈਂਡਲੋਰਡਸ ਸੀਗੇ, ਤਾਂ ਇੱਕ ਲੈਫਟ ਦੀਆਂ ਮੂਵਮੈਂਟਸ ਤੁਸੀਂ 1950 ਨੂੰ ਵੇਖੋਗੇ ਤਾਂ ਪਾਕਿਸਤਾਨ ਦੇ ਵਿੱਚ ਲੈਫਟ ਦੀਆਂ ਮੂਵਮੈਂਟਸ ਬਹੁਤ ਚੱਲੀਆਂ ਜਿਹੜੀਆਂ ਲੇਬਰ ਨੇ ਜਾਂ ਉਹਨਾਂ ਦੇ ਮਜ਼ਦੂਰਾਂ ਨੇ ਚਲਾਈਆਂ। ਤਾਂ ਇਸ ਸਕੇਅਰ ਨੂੰ ਲੈਂਦੇ ਹੋਏ ਇਹਨਾਂ ਦਿਨਾਂ ਦੇ ਵਿੱਚ ਹੀ ਲੈਲੈਂਥੀਅਲ ਇੱਕ ਨਾਂ ਦਾ ਇੱਕ ਬੰਦਾ ਸੀ, ਐਟੋਮਿਕ ਐਨਰਜੀ ਕਮਿਸ਼ਨ ਦਾ ਉਹ ਰਿਟਾਇਰਡ ਚੇਅਰਮੈਨ ਸੀਗਾ ਉੱਥੋਂ ਦਾ ਯੂਐਸਏ ਦਾ, ਉਹ ਇੰਡੀਆ ਤੇ ਕੋਰੀਆ ਨੇ ਵਿਜ਼ਿਟ ਕੀਤਾ ਸੀ। ਕੋਰੀਆ ਤੋਂ ਬਾਅਦ ਉਹ ਇੰਡੀਆ ਆਇਆ। ਉਹਨੂੰ ਇੱਕ ਕੌਲੀਅਰ ਨਾਂ ਦੇ ਇੱਕ ਮੈਗਜ਼ੀਨ ਨੇ ਹਾਇਰ ਕੀਤਾ ਸੀਗਾ ਕਿ ਤੂੰ ਲੇਖ ਲਿਖ ਕੇ ਦੇਣੇ ਆ ਸਾਨੂੰ ਇਹਨਾਂ ਟਰੈਵਲਸ ਦੇ ਆ। ਤਾਂ ਉਹ ਇੰਡੀਆ ਟਰੈਵਲ ਕਰਕੇ ਜਦੋਂ ਵਾਪਸ ਗਿਆ ਤਾਂ ਉਹਨੇ ਕੌਲੀਅਰ ਨਾਮ ਦੇ ਇੱਕ ਮੈਗਜ਼ੀਨ ਦੇ ਵਿੱਚ ਲੇਖ ਲਿਖੇ, ਤੇ ਉਹਦੇ ਵਿੱਚ ਉਹਨੇ ਕਿਹਾ ਕਿ ਕਸ਼ਮੀਰ ਤੇ ਪਾਣੀ ਇਹ ਦੋ ਵੱਡੀਆਂ ਜੰਗਾਂ ਦੇ ਕਾਰਨ ਬਣਨਗੇ ਪਾਕਿਸਤਾਨ ਤੇ ਹਿੰਦੁਸਤਾਨ ਦੇ ਵਿੱਚ, ਤੇ ਇਹਨਾਂ ਨੂੰ ਜੇ ਆਪਾਂ ਸੋਲਵ ਨਾ ਕੀਤਾ ਤਾਂ ਅਨਦਰ ਕੋਰੀਆ ਇਨ ਮੇਕਿੰਗ ਹੈਗਾ। ਸੋ ਲੈਫਟ ਦਾ ਉਹ ਪ੍ਰੈਸ਼ਰ ਜਿਹੜਾ ਪੈ ਰਿਹਾ ਸੀ ਉਹਦੇ ਤੋਂ ਇੰਨੇ ਡਰੇ ਹੋਏ ਸੀਗੇ ਕਿ ਵੀ ਜਦੋਂ ਉਹਨੇ ਲੇਖ ਲਿਖੇ ਤਾਂ ਆਮ ਤੌਰ ਤੇ ਜਿਹੜਾ ਉਹਨਾਂ ਦਿਨਾਂ ਦੇ ਵਿੱਚ ਵਰਲਡ ਬੈਂਕ ਦਾ ਜਿਹੜਾ ਹੈੱਡ ਸੀਗਾ ਉਹ ਯੂਜੀਨ ਬਲੈਕ ਨਾਂ ਦਾ ਇੱਕ ਬੰਦਾ ਸੀ। ਉਹ ਆਮ ਤੌਰ ਤੇ ਮੈਗਜ਼ੀਨਸ ਨਹੀਂ ਪੜ੍ਹਦਾ ਹੁੰਦਾ ਸੀ, ਉਹ ਕਹਿੰਦਾ ਵੀ ਮੈਗਜ਼ੀਨ ਮੈਂ ਪੜ੍ਹਦਾ ਹੀ ਨਹੀਂ ਕਦੀ, ਹਨਾ। ਪਰ ਉਹਨੇ ਇੰਟਰਸਟਿੰਗਲੀ ਉਹਨੇ ਕੌਲੀਅਰ ਮੈਗਜ਼ੀਨ ਕਿਸੇ 에ਅਰਪੋਰਟ ਤੋਂ ਪਿਕ ਕੀਤਾ ਤੇ ਉਹਨੂੰ ਪੜ੍ਹਨ ਲੱਗਿਆ, ਤੇ ਉਹਨੇ ਲੈਂਥੀਅਲ ਨੂੰ ਕਾਲ ਕੀਤੀ ਕਿ ਆਪਾਂ ਕੀ ਕਰ ਸਕਦੇ, ਕਿਉਂਕਿ ਵਰਲਡ ਬੈਂਕ ਦਾ ਮੋਟਿਵ ਸੀਗਾ ਕਿ ਕਿਵੇਂ ਨਾ ਕਿਵੇਂ IMF ਤੇ ਵਰਲਡ ਬੈਂਕ ਉਹ ਟੂਲਸ ਹੈਗੇ ਯੂਐਸਏ ਦੇ ਜਿਨ੍ਹਾਂ ਨੇ ਬੇਸਿਕਲੀ ਪਹਿਲਾਂ ਕੋਲਡ ਵਾਰ ਵੇਲੇ ਕਮਿਊਨਿਜ਼ਮ ਨਾਲ ਲੜਨਾ ਸੀ। ਤਾਂ ਉਹਨਾਂ ਨੇ ਉਹ ਚੀਜ਼ ਉਹਨੇ ਪਿਕਅਪ ਕੀਤੀ। ਉਹਨੇ ਫਿਰ ਇੰਡੀਆ ਵਿਜ਼ਿਟ ਕਰਨਾ ਸ਼ੁਰੂ ਕੀਤਾ ਲੈਲੈਂਥੀਅਨ ਨੇ। ਉਹਨਾਂ ਨੇ ਪਲਾਨ ਬਣਾਈ ਕਿ ਅਸੀਂ ਇਹਨਾਂ ਦੋਨਾਂ ਮੁਲਕਾਂ ਦੇ ਵਿੱਚ ਕੋਈ ਸੰਧੀ ਕਰ ਦਿੰਦੇ ਹਾਂ। ਮੈਂ ਥੋੜਾ ਸ਼ਾਰਟ ਰੱਖਦਾ ਗੱਲ। ਜਨਰਲ ਲਿਆਕਤ ਅਲੀ ਵੇਲੇ ਸ਼ੁਰੂ ਹੋਈ ਸੀ, ਫਿਰ ਲਿਆਕਤ ਅਲੀ ਮਰ ਗਿਆ, ਅਯੂਬ ਖਾਨ ਪ੍ਰੈਜ਼ੀਡੈਂਟ ਬਣ ਗਿਆ। ਅਯੂਬ ਖਾਨ ਨਾਲੋਂ ਟਾਕਸ ਚੱਲਦੀਆਂ ਰਹੀਆਂ। ਜਿਹੜਾ ਆਪਣਾ ਪੰਜਾਬ ਸੀ ਉਹ ਮੰਗਦੇ ਸੀਗੇ ਕਿ ਵੀ ਸਾਨੂੰ ਤੁਸੀਂ ਆਪਣਾ ਇਹਦਾ ਸਤਲੁਜ ਦਾ, ਬਿਆਸ ਦਾ, ਰਾਵੀ ਦਾ ਤੇ ਝਨਾਹ ਦਾ ਪਾਣੀ ਦੇ ਦਿਓ। ਪਾਕਿਸਤਾਨ ਵਾਲੇ ਕਹਿੰਦੇ ਸੀ ਤੁਸੀਂ ਸਾਨੂੰ ਰਾਵੀ ਦਾ, ਝਨਾਹ ਦਾ, ਜੇਹਲਮ ਦਾ ਤੇ ਸਿੰਧ ਦਾ ਪਾਣੀ ਸਾਡਾ ਹੈਗਾ। ਥੋੜਾ ਜਿਹਾ ਦਰਿਆਵਾਂ ਦੀ ਜਿਹੜੀ ਡਿਸਟ੍ਰੀਬਿਊਸ਼ਨ ਉਹ ਦੱਸ ਦਿੰਦਾ ਕਿ ਜਿਹੜੇ ਸਤਲੁਜ ਤੇ ਬਿਆਸ ਆ ਇਹ ਕੋਈ ਵਾਲੇ ਵੱਡੇ ਦਰਿਆ ਨਹੀਂ ਗੇ। ਜਿਹੜੇ ਝਨਾਹ ਤੇ ਜੇਹਲਮ ਤੇ ਇੰਡਸ ਬਹੁਤ ਵੱਡੇ ਦਰਿਆ, ਸਿੰਧ ਦਰਿਆ। ਜਿਹੜਾ ਸਤਲੁਜ ਆ ਉਹ ਤਕਰੀਬਨ 12.5 ਮਿਲੀਅਨ ਏਕੜ ਫੁੱਟ ਦਾ ਹੈ। ਜਿਹੜਾ ਆਪਣਾ ਬਿਆਸ ਆ ਉਹ ਵੀ 12-13 ਮਿਲੀਅਨ ਏਕੜ ਫੁੱਟ ਦਾ ਹੈ, ਤੇ ਰਾਵੀ ਬਹੁਤ ਹੀ ਛੋਟਾ ਹੈ, 6 ਮਿਲੀਅਨ ਏਕੜ ਫੁੱਟ ਦਾ। ਤੇ ਪਰੀਨੀਅਲ ਐ ਨਹੀਂਗਾ ਕਿ ਹਮੇਸ਼ਾ ਆਉਂਦੀ ਹੈ ਰਾਵੀ ਦੇ ਫਲੋਜ਼ ਦੇ ਵਿੱਚ ਉਹ ਪਰੀਨੈਲਿਟੀ ਉਵੇਂ ਨਹੀਂ ਗੀ ਜਿਵੇਂ ਸਿੰਧ ਆਪਣਾ ਬਿਆਸ ਜਾਂ ਸਤਲੁਜ ਜਾਂ ਝਨਾਹ ਹੈਗੀ ਆ। ਝਨਾਹ ਇਕੱਲਾ ਹੀ 23 ਮਿਲੀਅਨ ਏਕੜ ਫੁੱਟ ਦਾ, ਜੇਹਲਮ ਵੀ 23-24 ਮਿਲੀਅਨ ਏਕੜ ਫੁੱਟ ਦਾ, ਤੇ ਸਿੰਧ ਦਰਿਆ 90 ਮਿਲੀਅਨ ਏਕੜ ਫੁੱਟ ਦਾ ਇਕੱਲਾ ਹੀ। ਸੋ ਉਹ ਜ਼ਿਆਦਾ ਮੰਗ ਰਹੇ ਸੀਗੇ। ਉਹਨਾਂ ਦਾ ਕਾਰਨ ਸੀ ਉਹ ਕਹਿੰਦੇ ਸੀ ਕਿ ਸਾਡੇ ਕੋਲੇ ਲੈਂਡ ਇਰੀਗੇਟਿਡ 2.6 ਮਿਲੀਅਨ ਏਕੜ ਹੈਗੀ ਆ, ਪੰਜਾਬ ਕੋਲੇ ਇੱਧਰ 50 ਲੱਖ ਏਕੜ ਹੈਕਟੇਅਰ ਹੀ ਸੀਗੀ, ਤੇ ਉਹ ਜ਼ਿਆਦਾ ਪਾਣੀ ਮੰਗ ਰਹੇ ਸੀਗੇ ਇਸ ਕਰਕੇ। ਪਰ ਇੱਧਰ ਆਬਾਦੀ ਜ਼ਿਆਦਾ ਸੀ। ਤਾਂ ਫਾਈਨਲੀ ਬਹਿਸ ਬਸਈਏ ਤੋਂ ਬਾਅਦ, ਰੌਲੇ ਗੋਲੇ ਤੋਂ ਬਾਅਦ ਇਹ ਡਿਸਾਈਡ ਹੋਇਆ ਕਿ ਜਿਹੜੇ ਦਰਿਆ ਹਿਮਾਚਲ ਚੋਂ ਨਿਕਲਦੇ ਆ, ਜਿਹੜੇ ਈਸਟਰਨ ਦਰਿਆ ਹੈ 3, ਜਿਨ੍ਹਾਂ ਵਿੱਚੋਂ ਬਿਆਸ, ਸਤਲੁਜ ਤੇ ਰਾਵੀ, ਇਹਦਾ ਪਾਣੀ ਪੰਜਾਬ ਨੂੰ ਦੇ ਦਿੱਤਾ ਜਾਵੇ। ਤੇ ਜਿਹੜੇ ਦਰਿਆ ਕਸ਼ਮੀਰ ਚੋਂ ਨਿਕਲਦੇ ਆ, ਕਸ਼ਮੀਰ ਦੀ ਵੈਲੀ ਚੋਂ ਨਿਕਲਦੇ ਆ, ਜੰਮੂ ਕਸ਼ਮੀਰ ਚੋਂ ਨਿਕਲਦੇ ਆ, ਉਹਨਾਂ ਤੋਂ ਦਰਿਆਵਾਂ ਦਾ ਪਾਣੀ ਪਾਕਿਸਤਾਨ ਨੂੰ ਦੇ ਦਿੱਤਾ ਜਾਵੇ। ਜਿਹੜਾ ਉਹ ਹੈਡਵਰਕਸ ਬਣਾਉਣ ਵਾਸਤੇ ਪੈਸਾ ਦੇਣਾ ਸੀ ਉਹਦੀ ਹੈਲਪ ਕਰ ਦਿੱਤੀ ਗਈ। ਪਰ ਉਹਦੇ ਵਿੱਚ ਇੱਕ ਬਹੁਤ ਵੱਡਾ ਬਲੰਡਰ ਕੀਤਾ ਨਹਿਰੂ ਨੇ। ਉਹ ਬਲੰਡਰ ਇਹ ਸੀਗਾ ਕਿ ਜਿਹੜਾ ਚੰਦਰਾ ਤੇ ਭਾਗਾ, ਦੋ ਸਰ ਨੂੰ ਪਤਾ ਹੋਊਗਾ, ਚੰਦਰਾ ਤੇ ਭਾਗਾ ਜਿਹੜੀਆਂ ਦੋ ਟ੍ਰਿਬਿਊਟਰੀਜ਼ ਆ ਝਨਾਬ ਦੀਆਂ, ਉਹ ਹਿਮਾਚਲ ਚੋਂ ਨਿਕਲਦੀ। ਉਹ 20,000 ਕਿਊਸਿਕ ਪਾਣੀ ਸੀ ਜਿਹੜਾ ਐਕਚੁਅਲੀ ਰਾਜਸਥਾਨ ਕਨਾਲ ਦੇ ਵਿੱਚ ਵੀ ਫਲੋ ਕਰਾਉਣਾ ਸੀ, ਮੜੂ ਟਨਲ ਦੇ ਵਿੱਚ ਵੀ ਉਹਨਾਂ ਨੇ, ਤੇ ਰਾਜਸਥਾਨ ਨੂੰ ਉਹ ਪਾਣੀ ਦੇਣਾ ਸੀ। ਉਹ ਵੀ ਉਹਨੇ ਪ੍ਰੈਸ਼ਰ 'ਚ ਨਹਿਰੂ ਨੇ ਉੱਧਰ ਦਿੱਤਾ।
ਉਹਦਾ ਰੀਜ਼ਨ ਸੀ ਉਸ ਪ੍ਰੈਸ਼ਰ ਦਾ, ਕਿਉਂ ਦਿੱਤਾ ਉਹਨੇ। ਆਪਣੀ ਜਿਹੜੀ ਇੰਡੀਆ ਦੀ ਜਿਹੜੀ ਸੈਕੰਡ 5 ਈਅਰ ਪਲਾਨ ਸੀਗੀ ਉਹ ਇੰਪਲੀਮੈਂਟ ਨਹੀਂ ਹੋ ਰਹੀ ਸੀ। ਉਹਦੇ ਵਾਸਤੇ ਐਕਸਪੋਰਟ ਇੰਪੋਰਟ ਬਹੁਤ ਕਰਨਾ ਪੈ ਰਿਹਾ ਸੀ, ਉਹਦੇ ਡਾਲਰਸ ਚਾਹੀਦੇ ਸੀਗੇ, ਫੋਰਨ ਐਕਸਚੇਂਜ ਹੈ ਨਹੀਂ ਸੀ। ਦੂਜਾ IMF ਲਗਾਤਾਰ ਪ੍ਰੈਸ਼ਰ ਪਾ ਰਿਹਾ ਸੀਗਾ ਕਿ ਤੁਸੀਂ ਆਪਦੀ ਕਰੰਸੀ ਨੂੰ ਡੀਵੈਲਿਊ ਕਰੋ। ਤਾਂ ਉਹਨੇ ਕੁਇਡ ਪ੍ਰੋ ਕੋ ਕੀਤੀ ਕਿ ਮੈਂ ਇੱਧਰ ਸਮਝੌਤਾ ਕਰ ਦੇਣਾ, ਤੁਸੀਂ ਮੈਨੂੰ ਉੱਧਰ ਹੈਲਪ ਕਰ ਦਿਓ। ਤਾਂ ਉਹਨੇ ਪਾਣੀ ਜ਼ਿਆਦਾ ਦੇਤਾ। ਜਿੱਦਣ ਇਹ ਸਮਝੌਤਾ ਸਾਈਨ ਹੁੰਦਾ ਉਦੋਂ ਰਾਤ ਨੂੰ ਜਨਰਲ ਅਯੂਬ ਖਾਨ ਆਪਦੀ ਜਿਮ ਖਾਨਾ, ਜਿੱਥੇ ਉਹ ਆਪਣੀ ਕਿਤਾਬ 'ਚ ਲਿਖਦਾ ਹੈ ਸਲੇਵਸ ਨਾਟ ਫਰੈਂਡਸ ਨਾਟ ਮਾਸਟਰਸ, ਠੀਕ ਹੈ ਜੀ, ਉਹਦੇ ਵਿੱਚ ਉਹ ਲਿਖਦਾ ਹੈ ਕਿ ਬਈ ਉਹ ਇੰਨਾ ਖੁਸ਼ ਸੀਗਾ ਕਿ ਉਹਨੇ ਆਖਿਆ ਵੀ ਨਹਿਰੂ ਤਾਂ ਬਹੁਤ ਲਾਰਜ ਹਾਰਟਡ ਹੈਗਾ, ਤੇ ਨਹਿਰੂ ਨੂੰ ਬਹੁਤ ਜ਼ਿਆਦਾ ਉਹਦਾ ਫਲੈਕਸ ਚੱਲਣਾ ਪਿਆ, ਇੱਥੋਂ ਤੱਕ ਕਿ ਰਾਜਸਥਾਨ ਦੀ ਜਿਹੜੀ ਕਾਂਗਰਸ ਦੀ ਕਮੇਟੀ ਸੀ, ਉਹਨਾਂ ਹਰੀਸ਼ ਭਾਟੀਆ ਨਾਂ ਦਾ ਉੱਥੇ ਬੰਦਾ ਸੀਗਾ, ਹੋਰ ਸੀਗੇ, ਉਹਨਾਂ ਨੇ ਬਹੁਤ ਅਪੋਜ਼ ਕੀਤਾ ਉਹਨੂੰ। ਪਾਰਲੀਮੈਂਟ ਦੇ ਵਿੱਚ ਵੀ ਬਹੁਤ ਅਪੋਜ਼ ਕੀਤਾ। ਅਟਲ ਬਿਹਾਰੀ ਵਾਜਪੇਈ ਦਾ ਬਹੁਤ ਲੈਕਚਰ ਆ ਉਹਦੇ ਬਾਰੇ, ਇਸ ਪਾਣੀ ਬਾਰੇ, ਕਿ ਤੂੰ ਕਿਉਂ ਝੁਕ ਗਿਆ ਇੰਨਾ ਜ਼ਿਆਦਾ। ਤਾਂ ਨਹਿਰੂ ਨੇ ਕਿਹਾ ਵੀ ਤੁਹਾਡੀ ਸੋਚ ਛੋਟੀ ਆ, ਉਹਨੇ ਆਪਦੀ ਕਮਜ਼ੋਰੀ ਨਹੀਂ ਦੱਸੀ, ਪਰ ਨਹਿਰੂ ਕੋਲੇ ਕੋਈ ਆਨਸਰ ਨਹੀਂ ਸੀ, ਗੁੱਸੇ ਹੋ ਕੇ ਉੱਥੇ ਚਲਾ ਗਿਆ। ਪਾਣੀ ਦਾ ਸਮਝੌਤਾ ਪੰਜਾਬ ਪਹਿਲਾਂ ਹੀ ਕਰੀ ਬੈਠਾ ਸੀ, ਤੁਸੀਂ ਉਹ ਪੇਪਰ ਵੇਖਿਆ ਹੋਣਾ ਕਈ ਵਾਰੀ ਫਲੋਟ ਹੁੰਦਾ, ਜਿਹਦੇ ਵਿੱਚ ਕਿਸੇ ਮਿਨਿਸਟਰ ਦੇ ਸਾਈਨ ਤਾਂ ਹੈ ਨਹੀਂਗੇ, ਪਰ 1955 'ਚ ਹੀ ਪੰਜਾਬ ਨੇ ਮੰਨ ਲਿਆ ਸੀ ਕਿ ਅਸੀਂ ਰਾਜਸਥਾਨ ਨੂੰ ਪਾਣੀ ਦੇਵਾਂਗੇ। ਪ੍ਰਤਾਪ ਸਿੰਘ ਕੈਰੋਂ ਦੀ ਸਰਕਾਰ ਆਉਂਦੀ ਆ 1960 'ਚ, ਉਹ ਕਹਿੰਦਾ ਵੀ ਪਾਣੀ ਜੇ ਹੈ ਨਹੀਂਗਾ ਤਾਂ ਵੀ ਮੈਂ ਦੇਵਾਂਗਾ। ਮਤਲਬ ਉੱਥੇ ਉਹਨੇ ਇਹ ਕਿਹਾ ਜਾਂਦਾ ਕਿ ਜਿਹੜੇ ਇੰਜੀਨੀਅਰ ਨੇ ਉਹਨੂੰ ਅਪੋਜ਼ ਕੀਤਾ ਕਿ ਰਾਜਸਥਾਨ ਕਨਾਲ ਨਹੀਂ ਬਣ ਸਕਦੀ ਜੀ, ਇਹ ਪ੍ਰੋਬਲਮ ਆ, ਉਹ ਕਹਿੰਦਾ ਵੀ ਤੂੰ ਸੋਨੇ ਦਾ ਥੱਲਾ ਛੱਡ, ਜੇ ਕੱਲ ਨੂੰ ਪਲੈਟੀਨਮ ਦਾ ਵੀ ਬਣਾਉਣਾ ਪਵੇ ਮੈਂ ਤਾਂ ਵੀ ਬਣਾ ਕੇ ਦੇਵਾਂਗਾ ਰਾਜਸਥਾਨ ਨੂੰ। ਇਹ ਪ੍ਰਤਾਪ ਸਿੰਘ ਕੈਰੋਂ ਦੇ ਸ਼ਬਦ ਸੀ ਕਹਿੰਦੇ ਉਹਦੇ ਵਿੱਚ। ਤੇ ਇਹ ਆ ਕਿ ਵੀ ਉਹ ਪਾਣੀ ਉੱਧਰ ਫਲੋ ਨਹੀਂ। ਮੇਰਾ ਕਹਿਣ ਦਾ ਮਤਲਬ ਆ ਕਿ ਅਗੇਨ ਉਸੇ ਤੇ ਆਉਣਾ ਮੈਂ ਕਿ ਇਹ ਸਾਰਾ ਕੁਛ ਜੋ ਹੋ ਰਿਹਾ, ਚਾਹੇ ਭਾਖੜਾ ਡੈਮ ਬਣਿਆ ਜਿਹਨੇ ਸਟੋਰੇਜ ਕਰਨੀ ਸੀ ਪਾਣੀ ਦੀ, ਜਿਹੜਾ ਕਿਉਂਕਿ ਪਾਣੀ ਜਿਹੜਾ ਫਲੋ ਵਾਲਾ ਪਾਣੀ ਸੀ ਉਹ 23 ਮਿਲੀਅਨ ਏਕੜ ਫੁੱਟ ਦਾ ਸੀ, 8 ਮਿਲੀਅਨ ਏਕੜ ਫੁੱਟ ਪੰਜਾਬ ਦਾ ਜਿਹੜਾ ਸਟੋਰੇਜ ਵਾਟਰ ਨਾਲ ਸਪਲਾਈ ਦਿੰਦੇ ਆ ਆਪਾਂ। ਸੋ ਇਹ ਜਿੰਨਾ ਵੀ ਕੁਝ ਕਰਨਾ ਸੀ ਇਹ ਆਪਣੇ ਵਾਸਤੇ ਕੁਝ ਨਹੀਂ ਹੋ ਰਿਹਾ ਸੀ, ਇਹ ਪੰਜਾਬ ਵਾਸਤੇ ਇਹਦੇ ਵਿੱਚੋਂ ਕੁਝ ਨਹੀਂ ਮਿਲ ਰਿਹਾ ਸੀ। ਇਹ ਸਾਰਾ ਕੁਝ ਪੋਲਿਟਿਕਸ ਜਿਹੜੀ ਸੀ ਦਿੱਲੀ ਦੀ, ਚਾਹੇ ਅੰਗਰੇਜ਼ਾਂ ਵੇਲੇ ਚਾਹੇ ਹੁਣ, ਉਹ ਡਿਸਾਈਡ ਕਰ ਰਹੀ ਸੀ ਕਿ ਅਸੀਂ ਇਹ ਪਾਣੀ ਕਿਹਨੂੰ ਦੇਣਾ। ਤੇ ਉਹਦੇ ਨਾਲ ਉਹਨਾਂ ਨੇ ਆਪਦੀ ਜਿਹੜੀ ਨੈਸ਼ਨਲਿਜ਼ਮ ਦੀ ਪਾਲਿਸੀ ਸੀ, ਇਸ ਦੇਸ਼ ਨੂੰ ਭੁੱਖ ਤੋਂ ਬਚਾਉਣ ਵਾਸਤੇ, ਜਿਹਦੇ ਤੇ ਉਹਨਾਂ ਦਾ ਨੈਸ਼ਨਲਿਜ਼ਮ ਤੇ ਡੈਮੋਕ੍ਰੇਸੀ ਟਿਕੀ ਵੀ ਸੀਗੀ, ਉਸ ਐਡੀ ਜਿਹੜੀ ਜਨਤਾ ਸੀ ਉਦੋਂ ਖਾਣਾ ਨਹੀਂ ਪੂਰੀ ਹੁੰਦਾ ਸੀ। ਇੰਡੀਆ ਨੂੰ ਵੀਟ ਦਾ ਪ੍ਰੋਗਰਾਮ ਆ ਰਿਹਾ ਸੀਗਾ, ਜਿਹੜਾ ਆਪਾਂ ਨੂੰ ਮਤਲਬ ਉਹ ਕਹਿੰਦੇ ਵੀ ਇੱਕ ਸ਼ਿਪ ਹਰ ਇੱਕ ਘੰਟੇ ਤੇ ਜੇ ਸੇਲ ਨਾ ਹੁੰਦੀ ਤਾਂ ਹਿੰਦੁਸਤਾਨ 'ਚ ਭੁੱਖਮਰੀ ਹੋਣੀ ਸੀ, ਜਿਹਦੇ ਕਰਕੇ ਗ੍ਰੀਨ ਰੈਵੋਲੂਸ਼ਨ ਲਿਆਂਦਾ ਗਿਆ ਪੰਜਾਬ 'ਚ। ਤੇ ਉਹ ਜਿਹੜਾ ਸੀ ਉਹ ਪਾਣੀ ਇਸ ਕਰਕੇ ਜ਼ਰੂਰੀ ਸੀ। ਇਹ ਪਹਿਲੀ ਨੀਡ ਸੀ। ਦੂਜੀ ਨੀਡ ਹਮੇਸ਼ਾ ਹੀ ਡਿਫੈਂਸ ਦੀ ਰਹੀ ਆ, ਚਾਹੇ ਆ ਰੋਡਸ ਆ ਹੋਣ ਵਾਲੀਆਂ ਬਣ ਰਹੀਆਂ, ਚਾਹੇ ਰੇਲਵੇ ਲਾਈਨਸ ਬਣ ਰਹੀਆਂ, ਚਾਹੇ ਚੀਨ ਬਣਾ ਲਿਆ ਆਪਦੀਆਂ ਰੇਲਵੇ ਲਾਈਨਸ। ਚਾਈਨਾ ਵੀ ਆਈ ਰੇਲਵੇ ਲਾਈਨਸ ਬਹੁਤ ਤੇਜ਼ੀ ਨਾਲ ਬਣਾ ਰਿਹਾ ਤਿੱਬਤ ਦੇ ਵਿੱਚ। ਉਹ ਰੇਲ ਲਾਈਨ ਸਿੱਧੀ ਆਉਂਦੀ ਆ, ਉਸ ਤੋਂ ਬਾਅਦ ਇਹ ਫੈਲਦੀਆਂ ਰਾਉਂਡ। ਤੁਸੀਂ ਜੇ ਆਪਣੀਆਂ ਰੋਡਸ ਨੂੰ ਵੀ ਹੁਣ ਤੁਸੀਂ ਦੇਖੋਗੇ ਪਾਕਿਸਤਾਨ ਨਾਲ ਆਰਟਰੀਜ਼ ਆਉਂਦੀਆਂ ਡਾਇਰੈਕਟ, ਦਿੱਲੀ ਤੋਂ ਆਈ, ਦਿੱਲੀ ਕਟਰਾ ਹਾਈਵੇ ਆ ਗਈ, ਇਧਰੋਂ ਦੂਜੀ ਆ ਗਈ ਜਿਹੜੀ ਆਪਣਾ ਗੁਜਰਾਤ ਵੱਲੋਂ ਆਉਂਦੀ ਹੈਗੀ ਆ। ਸੋ ਉਹ ਆਏ ਸਟ੍ਰੇਟ ਰੋਡਸ ਆ ਕੇ ਆਏ ਰੇਡੀਲੀ ਫੈਲ ਜਾਂਦੀਆਂ ਕ੍ਰਾਸ ਦੀ ਬਾਰਡਰ। ਆਪਾਂ ਨੇ ਬਹੁਤ ਲੋਕ ਕਹਿੰਦੇ ਆ ਵੀ ਪਤਾ ਨਹੀਂ ਸੈਂਟਰਲ ਏਸ਼ੀਆ ਨਾਲ ਟ੍ਰੇਡ ਖੁੱਲ ਜੂ, ਕੁਛ ਨਹੀਂ ਹੋਣਾ। ਐਗਜ਼ੈਕਟਲੀ ਉਹੀ ਰੇਲਵੇ ਲਾਈਨਸ ਆ ਜਿਹੜੀਆਂ ਅੰਗਰੇਜ਼ਾਂ ਨੇ ਬਣਾਈਆਂ ਸੀ ਬਾਰਡਰ ਤੇ ਲੜਨ ਨੂੰ, ਹੁਣ ਇਹ ਦੂਜੀਆਂ ਬਣ ਰਹੀਆਂ ਕਿ ਵੀ ਫੌਜ ਤੇਜ਼ੀ ਨਾਲ ਲਿਆਂਦੀ ਜਾ ਸਕੇ, ਫਿਰ ਆਏ ਫਲਾਈ ਜਾ ਸਕੇ ਬਾਰਡਰ ਦੇ ਵੱਲੋਂ। ਸੋ ਇਹ ਉਹੀ ਹੋ ਰਿਹਾ ਸਾਰਾ ਕੁਛ। ਸੋ ਆਪਾਂ ਨੂੰ ਉਸ ਹਿਸਟਰੀ ਨੂੰ ਧਿਆਨ ਰੱਖਣਾ ਚਾਹੀਦਾ। ਜੋ ਕਹਿ ਕੇ ਗਏ ਆ ਹੁਣ ਭਾਈ ਸਾਹਿਬ ਇੱਥੋਂ ਹਿਮਾਚਲ ਤੋਂ ਆਏ ਆ, ਉਹਦੇ ਵਿੱਚ ਫਰਕ ਸਿਰਫ ਇੰਨਾ ਹੈ ਕਿ ਪਹਿਲਾਂ ਅਸੀਂ ਹਮਲਾਵਰ ਦੇ ਰਾਜ ਸੀਗੇ, ਤਾਂ ਸਾਰੀਆਂ ਪਾਲਿਸੀਆਂ ਜਿਹੜੀਆਂ ਬਸਤੀਵਾਦੀ ਸੀਗੀਆਂ ਸਾਡੇ ਤੇ ਲੱਗਦੀਆਂ ਆ ਰਹੀਆਂ ਸੀ। ਅੱਜ ਹਮਲਾਵਰ ਦਾ ਰੁਖ ਬਦਲ ਗਿਆ, ਉਹਨੇ ਜੀਓਗ੍ਰਾਫੀਕਲ ਬੈਰੀਅਰਸ ਨੂੰ ਕ੍ਰਾਸ ਕਰਕੇ ਹਮਲਾਵਰ ਚੀਨ ਵੱਲੋਂ ਆ ਰਿਹਾ। ਸੋ ਜਿਹੜੀ ਮਾਰ ਅਸੀਂ ਸਹੀ ਆ ਪਿਛਲੇ 100-150 ਸਾਲ, ਉਦੋਂ ਕਈ ਗੁਣਾ ਵੱਡੀ ਮਾਰ ਇਹਨਾਂ ਨੇ ਝੱਲਣੀ ਹੈ, ਕਿਉਂਕਿ ਇਹ ਸਦੀਆਂ ਤੋਂ ਅਸੀਂ ਤਾਂ ਹਮਲਾਵਰ ਨੂੰ ਝੱਲਦੇ ਆਏ ਆ। ਸਾਡੇ ਤੌਰ ਤਰੀਕੇ, ਸਾਡੀ ਬੋਲੀ, ਸਾਡਾ ਕਲਚਰ, ਸਾਡਾ ਤਰੀਕਾ ਲੜਨ ਦਾ ਬਣ ਗਿਆ। ਇਹਨਾਂ ਨੇ ਉਹ ਪਹਿਲੀ ਵਾਰ ਚੱਲਣਾ ਹੈ, ਕਿਉਂਕਿ ਅੱਜ ਤੱਕ ਇਹਨਾਂ ਨੇ ਹਮਲਾਵਰ ਦੀ ਮਾਰ ਨਹੀਂ ਝੱਲੀ ਸੀ। ਕਿਉਂਕਿ ਜੇ ਮੁਗਲ ਵੀ ਆਏ ਤਾਂ ਉਹ ਵੀ ਪਾਸੇ ਦੀ ਟੱਪ ਗਏ, ਜੇ ਅੰਗਰੇਜ਼ ਆਇਆ ਉਹ ਵੀ ਪਾਸੇ ਦੀ ਟੱਪ ਗਿਆ। ਇਹਨਾਂ ਦੀਆਂ ਜਿਹੜੀਆਂ ਰਿਆਸਤਾਂ ਸੀ ਉਹ ਸਾਰਾ ਸੀ ਉਹ ਕਾਇਮ ਰਿਹਾ, ਵੇ ਆਫ ਲਾਈਫ ਕਾਇਮ ਰਿਹਾ। ਹੁਣ ਉਹ ਵੇ ਆਫ ਲਾਈਫ ਟੁੱਟੂਗਾ ਸਾਰਾ, ਉਹ ਟੁੱਟਣਾ ਹੀ ਟੁੱਟਣਾ। ਉਹਨੂੰ ਰੋਕਣ ਵਾਸਤੇ ਤੁਹਾਡੇ ਬਹੁਤ ਵੱਡੇ ਬੁਨਿਆਦੀ ਚੇਂਜਸ ਹਿੰਦੁਸਤਾਨ ਦੇ ਅੰਦਰੂਨੀ ਸਟਰਕਚਰ 'ਚ ਹੋਣਗੇ, ਫੇਰ ਉਹ ਬਚੂਗਾ। ਨਹੀਂ ਤਾਂ ਜੇ ਇਹੀ ਰਾਸ਼ਟਰਵਾਦੀ ਪਾਲਿਸੀ ਚੱਲਦੀ ਰਹੀ, ਇਹੀ ਹੁੰਦਾ ਰਿਹਾ, ਤਾਂ ਉਹਨੂੰ ਹੀ ਚੱਲਣਾ। ਉਹਨੇ ਰੋਲ ਆਊਟ ਇਹ ਨਹੀਂ ਵੇਖਣਾ ਕਿ ਇਹ ਹਿਮਾਚਲੀ ਆ ਜਾਂ ਇਹ ਲੇਹ ਵਾਲਿਆਂ ਨਾਲ ਹੋ ਰਿਹਾ ਜਾਂ ਕੁਛ ਹੋ ਰਿਹਾ। ਅੱਜ ਲੇਹ ਇਸ ਕਰਕੇ ਜ਼ਰੂਰੀ ਹੈ ਕਿਉਂਕਿ ਲੇਹ ਦੇ ਵਿੱਚ ਆਬਾਦੀ ਵੀ ਆਈ ਵਸਾਈ ਜਾਊਗੀ ਲਿਆ ਕੇ, ਜਿਵੇਂ ਚੰਡੀਗੜ੍ਹ ਦੇ ਵਿੱਚ ਵਸਾਈ ਗਈ। ਚੰਡੀਗੜ੍ਹ ਦੇ ਵਿੱਚ ਜਿਹੜੇ ਸਿੱਖਾਂ ਦੇ ਪਿੰਡ ਸੀਗੇ, ਪੰਜਾਬੀਆਂ ਦਾ ਇਲਾਕਾ ਸੀ, ਅੱਜ ਇੱਥੇ ਆਪਾਂ 16% ਨਹੀਂ ਰਹਿ ਗਏ। ਲੇਹ ਵਾਲਿਆਂ ਨਾਲ ਵੀ ਆਈ ਹੋਊਗੀ, ਤਾਂ ਹੀ ਉੱਥੇ 6 ਸ਼ਡਿਊਲ ਨਹੀਂ ਲੱਗ ਰਿਹਾ। ਉਹਦਾ ਡੈਮੋਗ੍ਰਾਫੀ ਬਦਲੀ ਜਾਊਗੀ,
ਹਿਮਾਚਲ ਤੋਂ ਹੀ ਆਏ ਆ, ਇਹਨਾਂ ਨੂੰ ਪੁੱਛੋ ਕਿ ਅੱਜ ਕੀ ਤੁਹਾਡੀ ਡੈਮੋਗ੍ਰਾਫੀ ਬਦਲੀ ਨਹੀਂ ਜਾ ਰਹੀ। ਅੱਜ ਉਹੀ ਜਿਹੜੀ ਪ੍ਰੋਬਲਮ ਆਪਾਂ ਪ੍ਰਵਾਸੀ ਦੀ ਸਹਿ ਰਹੇ ਆ, ਇਹ ਕਈ ਗੁਣਾ ਸਹਿ ਰਹੇ ਆ। ਇਹਨਾਂ ਦੇ ਬੱਚੇ ਉੱਥੋਂ ਪ੍ਰਵਾਸ ਕਰਕੇ ਆਪਣੇ ਇੱਥੇ ਆ ਕੇ ਵਸ ਰਹੇ ਆ, ਦਿੱਲੀ ਜਾ ਕੇ ਵਸ ਰਹੇ ਆ, ਤੇ ਪ੍ਰਵਾਸੀ ਆ ਕੇ ਇਹਨਾਂ ਦੇ ਉੱਥੇ ਵਸ ਰਹੇ, ਰੇੜੀਆਂ ਲਾ ਰਹੇ ਆ, ਸਾਰਾ ਕੁਝ ਕਰ। ਸੋ ਐਗਜ਼ੈਕਟਲੀ ਉਹੀ ਸਾਰਾ ਕੁਝ ਜਿਹੜਾ ਹੈਗਾ, ਇਹ ਖੁਸ਼ੀ ਦੀ ਗੱਲ ਆ ਕਿ ਆਪਾਂ ਲੋਕ ਇਕੱਠੇ ਹੋਣ ਲੱਗ ਗਏ ਆ, ਆਪਾਂ ਨੂੰ ਸਮਝ ਆ ਗਈ ਆ। ਆਪਾਂ ਅੱਡ ਅੱਡ ਜੋ ਲੜਦੇ ਸੀਗੇ, ਇੱਕ ਦੂਜੇ ਦੇ ਵੈਰੀ ਬਣਦੇ ਸੀ, ਤੇ ਆਪਾਂ ਨੂੰ ਇਕੱਠੇ ਹੋ ਕੇ ਖੜਨਾ ਪਿਆ। ਹੁਣ ਤੱਕ ਤਾਂ ਮੈਂ ਜੋ ਗੱਲ ਕੀਤੀ ਉਹ ਸੀਗੀ ਕਿ ਵੀ ਆਪਣੀ ਆਰਥਿਕ ਨੀਤੀ ਨੂੰ ਕਿਵੇਂ ਪਾਣੀ ਤੋਂ ਖੋ ਕੇ ਤੇ ਆਪਦੇ ਵਾਸਤੇ ਰੋਟੀ ਲਿਜਾਂਦੇ ਸੀ। ਦੂਜੀ ਉਦੋਂ ਵੀ ਸੰਜੀਦਾ ਗੱਲ ਹੈਗੀ, ਜਿਹੜੇ ਇਹ ਡੈਮ ਆ, ਇਹ ਇਕੱਲਾ ਪਾਣੀ ਸਟੋਰ ਕਰਕੇ ਰਾਜਸਥਾਨ ਜਾਂ ਹਰਿਆਣੇ ਵਾਸਤੇ ਪਾਣੀ ਨਹੀਂ ਰੱਖ ਰਹੇ। ਇਹ ਬਹੁਤ ਵੱਡਾ, ਇਸ ਹਮਲੇ ਤੋਂ, ਪਾਕਿਸਤਾਨ ਦੇ ਹਮਲੇ ਤੋਂ ਇਹਨਾਂ ਨੇ ਬਚਾਉਣ ਵਾਸਤੇ ਬਹੁਤ ਵੱਡਾ ਡਿਫੈਂਸ ਪ੍ਰੋਜੈਕਟ ਵੀ ਆ। ਤੁਸੀਂ ਜੇ ਸਪਿਲਵੇਜ਼ ਵੇਖੋ ਸਾਰੇ, ਜਿਹੜੇ ਭਾਖੜਾ ਹੈਗਾ ਉਹਦੇ ਸਤਲੁਜ ਦਾ ਜਿਹੜਾ ਫਲੋ ਹੈਗਾ ਪਾਣੀ ਦਾ, ਜਿਹੜਾ ਸਤਲੁਜ ਨੈਚੁਰਲੀ ਲੈ ਸਕਦਾ ਧੂਸੀ ਬੰਦ ਦੇ ਅੰਦਰ ਅੰਦਰ। ਹਾਲੇ ਤਾਂ ਫਲੱਡ ਧੂਸੀ ਦੇ ਅੰਦਰ ਅੰਦਰ ਹੀ ਆਇਆ ਨਾ, ਆਪਣੀ ਕੀ ਹਾਲਤ ਹੋ ਗਈ ਆ ਨਾ। ਧੂਸੀ ਦੇ ਅੰਦਰ ਅੰਦਰ ਜਿਹੜਾ ਫਲੋ ਹੈਗਾ ਉਹ ਤਕਰੀਬਨ 3 ਲੱਖ ਕਿਊਸਿਕ ਹੈਂਡਲ ਕਰ ਲੈਂਦਾ, ਤਾਂ ਜਿਹੜੇ ਉਹਦੇ ਸਪਿਲਵੇਜ਼ ਆ ਉਹ ਤਕਰੀਬਨ 2 ਲੱਖ ਕਿਊਸਿਕ ਹੀ ਪਾਣੀ ਛੱਡ ਸਕਦੇ ਇੱਕ ਟਾਈਮ ਤੇ ਸਡਨਲੀ, ਤੇ ਲੱਖ ਕਿਊਸਿਕ ਉਹਦਾ ਨੰਗਲ ਤੇ ਹੋਰ ਏਰੀਆਸ ਚੋਂ ਵਿੱਚ ਪੈ ਜਾਂਦਾ ਹੈਗਾ। ਸੋ ਜੇ ਸਡਨਲੀ ਉਸ ਪਾਣੀ ਨੂੰ ਛੱਡਿਆ ਜਾਵੇ, ਉੱਥੇ 7.5 ਮਿਲੀਅਨ ਏਕੜ ਫੁੱਟ ਪਾਣੀ ਸਟੋਰ ਹੋ ਸਕਦਾ। ਜੇ ਸਡਨਲੀ ਉਹਨਾਂ ਸਪਿਲਵੇਜ਼ ਨੂੰ ਖੋਲਿਆ ਜਾਵੇ ਤਾਂ 3 ਲੱਖ ਕਿਊਸਿਕ ਵੱਧ ਤੋਂ ਵੱਧ ਆਊਗਾ। ਉਹ ਇੰਨਾ ਕੁ ਡੈਮੇਜ ਕਰੂਗਾ ਜਿੰਨਾ ਕੁ ਡੈਮੇਜ ਹੁਣ ਹੋਇਆ। ਪਰ ਹੁਣ ਤੁਸੀਂ ਉਹ ਦੂਤਲੇ ਅਗਲੇ ਡੈਮ ਤੇ ਆ ਜਾਓ, ਜਿਹੜਾ ਕਿ ਆਜ਼ਾਦ ਭਾਰਤ 'ਚ 1965 ਤੇ 1971 ਦੀ ਜੰਗ ਤੋਂ ਬਾਅਦ ਬਣਿਆ। ਉਹ ਬਣਿਆ ਪੌਂਗ ਡੈਮ। ਪੌਂਗ ਡੈਮ ਦੇ ਜਿਹੜੇ ਸਪਿਲਵੇਜ਼ ਹੈਗੇ ਆ, ਉਹ 5 ਲੱਖ ਕਿਊਸਿਕ ਪਾਣੀ ਛੱਡ ਸਕਦੇ। ਜੇ 5 ਲੱਖ ਕਿਊਸਿਕ ਤੇ 3 ਲੱਖ ਕਿਊਸਿਕ ਮਾਰ ਜੇ ਤਾਂ ਹਰੀਕੇ ਤੋਂ ਅੱਗੇ ਤਾਂ ਬਿਲਕੁਲ ਤੂਫਾਨ ਮੱਚ ਜੂਗਾ ਤੁਹਾਡਾ। ਫਿਰੋਜ਼ਪੁਰ ਤਾਂ ਥਿਉਣੇ ਨਹੀਂ ਕਿਸੇ ਫਲੱਡ 'ਚ। ਨਾਲ ਹੀ ਪਾਕਿਸਤਾਨ ਦੇ ਕਸੂਰ ਵਰਗੇ ਸ਼ਹਿਰ ਆ ਤੇ ਹੋਰ ਉਹ ਤਬਾਹ ਹੋ ਜਾਣ। ਸੋ ਉਹ ਵੈਪਨ ਆ। ਤੁਸੀਂ ਪਿੱਛੇ ਜੇ ਸਿਮਰਨਜੋਤ ਮੱਕੜ ਦਾ ਇੱਕ ਇੰਟਰਵਿਊ ਸੁਣਿਆ ਹੋਊਗਾ ਜਨਰਲ KJ ਸਿੰਘ ਨਾਲ, ਉਹਨੇ ਬੜਾ ਇੰਫੈਟਿਕਲੀ ਕਿਹਾ ਸੀ ਪਾਣੀ ਨੂੰ ਵੈਪਨ ਵਾਂਗੂ ਯੂਜ਼ ਕਰਾਂਗੇ। ਜੇਲਮ ਚ ਨਹਾ ਦੇ ਨੂੰ ਤਾਂ ਵਰਤ ਨਹੀਂ ਸਕਦੇ, ਉੱਥੇ ਤਾਂ ਕਿਹੜੇ ਬੰਨ ਬੰਨੇ ਆ, ਸੋ ਕਿਹੜੇ ਨੂੰ ਵਰਤਣਗੇ। ਹੁਣ ਉਹ ਤੋਂ ਬਾਅਦ ਅਗਲੇ ਤੇ ਆ ਜੀ ਆ, ਜਿਹੜਾ 1984 ਤੋਂ ਬਾਅਦ ਬਣਿਆ, 1984 ਸਨ 2000 ਤੱਕ ਬਣਿਆ, ਉਹ ਆ ਰਣਜੀਤ ਸਾਗਰ ਡੈਮ, ਜਿਹਨੇ ਐਤਕੀ ਵਾਰ ਬਹੁਤ ਤਬਾਹੀ ਕੀਤੀ ਆ। ਉਹ ਡੈਮ ਜਿਹੜਾ ਹੈਗਾ ਉਹ ਸਿਰਫ 3.5 ਮਿਲੀਅਨ ਏਕੜ ਫੁੱਟ ਦਾ ਸਟੋਰੇਜ ਕੈਪੈਸਿਟੀ, ਪਰ ਉਹਦੇ ਜਿਹੜੇ ਸਪਿਲਵੇਜ਼ ਰੱਖੇ ਗਏ ਆ ਉਹ ਭਾਖੜਾ ਤੇ ਬਿਆਸ ਦੋਨਾਂ ਨਾਲੋਂ ਵੱਡੇ ਰੱਖੇ ਗਏ। ਉਹ ਸਪਿਲਵੇਜ਼ 8 ਲੱਖ ਕਿਊਸਿਕ ਪਾਣੀ ਛੱਡ ਸਕਦੇ ਇੱਕੋ ਟਾਈਮ। ਜਦੋਂ 8 ਲੱਖ ਕਿਊਸਿਕ ਉਹ ਪਾਣੀ ਛੱਡਣਗੇ ਤਾਂ ਇਹ ਜ਼ਰੂਰ ਹੈ ਕਿ ਲਾਹੌਰ ਤਬਾਹ ਕਰ ਦੋਗੇ ਤੁਸੀਂ, ਪਰ ਨਾਲ ਦੀ ਨਾਲ ਸਾਡਾ ਵੀ ਹਿੱਕ ਦੇ ਉੱਤੋਂ ਦੀ ਟੱਪੂਗਾ, ਸਾਡਾ ਵੀ ਮਾਝਾ ਤਬਾਹ ਹੋਊਗਾ। ਸਾਡਾ ਜਿਹੜਾ ਸਭ ਤੋਂ ਇੰਪੋਰਟੈਂਟ ਇਲਾਕਾ ਹੈ, ਜਿੱਥੇ ਸਾਡੀ ਹਿਸਟਰੀ ਹੈ, ਜਿੱਥੋਂ ਅਸੀਂ ਸਰੋਤ ਆ, ਜਿੱਥੋਂ ਅਸੀਂ ਤਾਕਤ ਲੈਂਦੇ ਹਾਂ, ਉਹਦੇ ਉੱਥੇ ਵੀ 10-10 20-20 ਫੁੱਟ ਪਾਣੀ ਹੋ ਜਾਊਗਾ। ਪਾਣੀ ਇੰਨਾ ਜ਼ਿਆਦਾ ਪਾਣੀ ਉਹ ਛੱਡ ਸਕਦੇ, ਉਹ ਚਾਹੇ 5 ਦਿਨ ਚੱਲੇ 10 ਦਿਨ ਚੱਲੇ, ਪਰ 7-8 ਦਿਨ 10 ਦਿਨ ਚੱਲਿਆ। ਆਪਾਂ ਸਾਰਿਆਂ ਨੇ ਹੜ੍ਹਾਂ 'ਚ ਵੇਖਿਆ 10 ਦਿਨ ਪਾਣੀ, ਇਹ ਤਾਂ ਹਲੇ ਉਹਨਾਂ ਚੱਲਿਆ ਨਹੀਂ। ਜੇ ਕਿਤੇ 10-10 ਫੁੱਟ ਪਾਣੀ 10 ਦਿਨ ਚੱਲ ਜੇ, ਉਸ ਤੋਂ ਬਾਅਦ ਆਪਣਾ ਬਚਣਾ ਕੀ ਆ। ਸੋ ਇਕੱਲੀ ਆਰਥਿਕਤਾ ਨਹੀਂ ਤਬਾਹ ਹੁੰਦੀ ਆਪਣੀ ਜਦੋਂ ਪਾਣੀ ਲਿਜਾਂਦੇ ਆ। ਅੱਜ ਤੱਕ ਆਪਣਾ ਜਿੰਨਾ ਨੈਰੇਟਿਵ ਸੀ ਆਪਾਂ ਲੜਦੇ ਆਏ ਆ, ਸਾਡੀ ਵੀ ਸਮਝ ਇਹ ਸੀ, ਸਾਡੇ ਤੋਂ ਪਹਿਲਾਂ ਨੇ ਵੀ ਸਾਨੂੰ ਜੋ ਸਮਝਾਇਆ ਉਹ ਇਹੀ ਸਮਝਾਇਆ ਕਿ ਜਦੋਂ ਆਪਣਾ ਪਾਣੀ ਲਿਜਾਂਦੇ ਆ ਤਾਂ ਆਪਣਾ ਪਾਣੀ ਥੱਲੇ ਜਾਂਦਾ। ਆਪਣਾ ਪਾਣੀ ਇਸ ਤਰੀਕੇ ਨਾਲ ਕੰਟਰੋਲ ਕੀਤਾ ਜਾ ਰਿਹਾ ਹੈ ਕਿ ਸਾਡੇ ਸਿਰਾਂ ਦੇ ਉੱਤੇ ਬੰਬ ਰੱਖਦੇ ਹੈਗੇ ਆ। ਸਾਡੀ ਬਲੀ ਕਿਸੇ ਟਾਈਮ ਵੀ ਦਿੱਤੀ ਜਾ ਸਕਦੀ ਆ, ਬਾਕੀ ਸਾਰੇ ਇੰਟੀਰੀਅਰ ਨੂੰ ਬਚਾਉਣ ਵਾਸਤੇ। ਉਹਨਾਂ ਦਾ ਆਰਮਡ ਅਟੈਕ ਰੋਕਣਾ ਹੋਵੇ, ਉਹਨਾਂ ਦਾ ਕੋਈ ਹੋਰ ਹਮਲਾ ਰੋਕਣਾ ਹੋਵੇ ਲੈਂਡ ਦਾ, ਦਿੱਤੀ ਜਾ ਸਕਦੀ ਆ। 22 ਹਰਿਆਂ ਦੀ ਬਲੀ ਕਿਸੇ ਟਾਈਮ ਵੀ ਦਿੱਤੀ ਜਾ ਸਕਦੀ ਹੈ, ਜਦੋਂ ਚੀਨ ਤੋਂ ਤਿੱਬਤ ਤੋਂ ਰੋਲ ਡਾਊਨ ਤੇ ਰੋਕਣਾ। ਸੋ ਸਾਡੀ ਸਮੱਸਿਆ ਅੱਜ ਜਿਹੜੀ ਹੈਗੀ ਆ ਇਹਨਾਂ ਨਾਲ ਸਾਂਝੀ ਆ। ਸਾਡੀ ਸਮੱਸਿਆ ਇਹ ਆ ਕਿ ਇਕੱਲੀ ਇਹ ਆਰਥਿਕਤਾ ਦਾ ਮਸਲਾ ਨਹੀਂ। ਆਰਥਿਕਤਾ ਤਾਂ ਆਪਾਂ ਛੋਲਿਆਂ ਦੀ ਮੁੱਠ ਖਾ ਖਾ ਕੇ ਵੀ ਗੁਜ਼ਾਰੇ ਕਰਨ ਵਾਲੀ ਕੌਮ ਹੈਗੀ ਆ। ਆਰਥਿਕਤਾ ਆਪਾਂ ਫੇਰ ਚੱਲ ਲਾਂਗੇ, ਪਰ ਸਾਡੀ ਐਗਜ਼ਿਸਟੈਂਸ, ਸਾਡੀ ਇਹ ਧਰਤੀ, ਸਾਡੀ ਇਹ ਜਿਹੜੀ ਇੱਥੇ ਦੀ ਵਿਰਾਸਤ ਹੈਗੀ ਆ, ਸਾਡੇ ਲੋਕ, ਉਹ ਤਾਂ ਉਹਦਾ ਨਸਲ ਜੋ ਖਤਮ ਹੋਗੀ, ਨਸਲ ਕੁਸ਼ੀ ਹੋਗੀ, ਉਹਦਾ ਬੀਜ ਨਾਸ ਹੋ ਸਕਦਾ ਹੈ ਜੇ ਕੱਲ ਨੂੰ ਕੋਈ ਐਸੀ ਕੌਮਾਂਤਰੀ ਜੰਗ ਲੱਗ ਜੇ ਜਿਹਦੇ ਵਿੱਚ ਸਾਨੂੰ ਸੰਭਲਿਆ ਹੀ ਨਹੀਂ ਜਾਊਗਾ। ਨਾ ਸੰਭਲਿਆ ਜਾ ਸਕੂਗਾ, ਨਾ ਸਾਡੇ ਤੋਂ ਸੰਭਲਿਆ ਜਾ ਸਕੂਗਾ। ਸਾਡੇ ਕੋਲ ਉਹ ਮੀਨਸ ਹੀ ਹੈ ਨਹੀਂ, ਅਸੀਂ ਉਸ ਤਰੀਕੇ ਨਾਲ ਅੱਜ ਤੱਕ ਲੜੇ ਨਹੀਂ। ਇਹ ਤਾਂ ਮੈਂ ਕਹਿੰਦਾ ਗੁਰੂ ਮਹਾਰਾਜ ਦਾ ਸ਼ੁਕਰ ਹੈ ਕਿ ਇਹ ਕਹੋ ਕਿ ਇਹ ਵੈਕਸੀਨੇਸ਼ਨ ਹੋ ਗਿਆ ਇਹਨਾਂ ਫਲੱਡਾਂ ਨਾਲ, ਆਪਣਾ ਵੱਡੇ ਡਿਜ਼ੀਜ਼ ਤੋਂ। ਜਿਵੇਂ ਵੱਡੀ ਬਿਮਾਰੀ ਤੋਂ ਬਚਣ ਵਾਸਤੇ ਪਹਿਲਾਂ ਇੱਕ ਵਾਰੀ ਵੈਕਸੀਨ ਲੱਗਦਾ ਹੈ ਨਾ,
ਇਹ ਆਪਣਾ ਵੈਕਸੀਨ ਲੱਗਿਆ ਆਪਾਂ ਨੂੰ, ਆਪਾਂ ਕਿਵੇਂ ਡਟੇ, ਆਪਾਂ ਨੂੰ ਪਤਾ ਲੱਗਿਆ ਕਿਸ਼ਤੀਆਂ ਕੀ ਚੀਜ਼, ਆਪਾਂ ਨੂੰ ਇਹ ਪਤਾ ਲੱਗਿਆ ਅਸੀਂ ਕਿਸ਼ਤੀਆਂ ਬਣਾ ਕਿਵੇਂ ਸਕਦੇ ਆ। ਸਾਡੇ ਬੰਦਿਆਂ ਨੇ ਰੈਫਟਸ ਬਣਾ ਲਏ ਫਟਾਫਟ ਕੀ, ਢੋਲੀਆਂ ਜੋੜ ਕੇ, ਘੱਟੋ ਘੱਟ ਆਪਾਂ ਫਲੋਟਿੰਗ ਤਾਂ ਰਵਾਂਗੇ, ਉਨੀ ਦੇਰ ਨੂੰ ਨਿਕਲ ਜੂਗੀ ਵਿਪਤਾ। ਸੋ ਜਿਹੜਾ ਆਪਣਾ ਫਾਈਟ ਕਰਨ ਦਾ ਜਜ਼ਬਾ ਹੈਗਾ, ਜਿਹੜਾ ਆਪਣਾ ਸੰਘਰਸ਼ ਕਰਨ ਦਾ ਜਜ਼ਬਾ, ਉਹਨੂੰ ਇੱਕ ਵੈਕਸੀਨੇਸ਼ਨ ਲੱਗਿਆ 2 ਫਲੱਡਾਂ ਦਾ। ਪਰ ਇਹ ਨਾ ਸਮਝੋ ਕਿ ਇਹ ਬਹੁਤ ਸੌਖੇ ਛੁੱਟ ਜਾਣਗੇ। ਤੇ ਜੰਗ ਜਿਹੜੀ ਹੈਗੀ ਆ, ਇਹ 2000 ਸਾਲ ਪਿਛਲੇ ਇਤਿਹਾਸ ਨੂੰ ਵੀ ਵੇਖੋ, ਐਡੀ ਵੱਡੀ ਜੰਗ ਜਾਂ ਐਡੀ ਵੱਡੀ ਕੌਮਾਂਤਰੀ ਤਾਕਤਾਂ ਦਾ ਜਮਾਵੜਾ ਇੰਨੀ ਬਰੂਹਾਂ ਤੇ ਨਹੀਂ ਹੋਇਆ ਇੱਥੋਂ ਦੀਆਂ ਤੇ ਕਦੇ। ਵੱਧ ਤੋਂ ਵੱਧ ਅਲੈਗਜ਼ੈਂਡਰ ਆਇਆ ਸੀ ਨਾ, ਕਿੰਨੇ ਘੁੜਸਵਾਰ ਲੈ ਕੇ, ਕਿੰਨੀ ਤਾਕਤ ਨਾਲ ਆ ਗਿਆ ਸੀ। ਪਰ ਹੁਣ ਜੋ ਤਾਕਤਾਂ ਇੱਥੇ ਕੌਮਾਂਤਰੀ ਪੱਧਰ ਦੀਆਂ ਖੜੀਆਂ ਆਸੇ ਪਾਸੇ, ਹਿਮਾਚਲ, ਲੇਹ ਤੇ ਕਸ਼ਮੀਰ ਤੇ ਪੰਜਾਬ ਦੇ ਆਲੇ ਦੁਆਲੇ, ਉਹ ਬਹੁਤ ਵੱਡੀਆਂ ਤਾਕਤਾਂ ਹੈ। ਓਡੀਆਂ ਵੱਡੀਆਂ ਤਾਕਤਾਂ ਦੀ ਕੰਸੈਂਟਰੇਸ਼ਨ ਇਤਿਹਾਸ 'ਚ ਕਦੀ ਨਹੀਂ ਹੋਈ। ਤੇ ਉਹ ਜੇ ਸੰਘਰਸ਼ ਆਪਾਂ ਨੂੰ ਲੜਨੇ ਪੈ ਸਕਦੇ ਆ, ਉਹ ਜੇ ਆਪਾਂ ਨੂੰ ਚੁਣੌਤੀਆਂ ਹੈਗੀਆਂ। ਪਰ ਇਹ ਵੀ ਯਾਦ ਰੱਖੋ ਕਿ ਵੀ ਚੁਣੌਤੀਆਂ 'ਚੋਂ ਹੀ ਖਾਲਸੇ ਨੇ ਹਮੇਸ਼ਾ ਆਪਦੀ ਸੰਭਾਵਨਾਵਾਂ ਭਾਲੀਆਂ। ਨਾਦਰ ਸ਼ਾਹ ਵੇਲੇ ਵੀ ਆਪਣੇ ਬਜ਼ੁਰਗਾਂ ਤੇ ਉਹੀ ਚੁਣੌਤੀਆਂ ਸੀ, ਅਹਿਮਦ ਸ਼ਾਹ ਅਬਦਾਲੀ ਵੇਲੇ ਵੀ ਉਹੀ ਚੁਣੌਤੀਆਂ ਸੀ, ਤੇ ਅੱਜ ਵੀ ਜੇ ਚੁਣੌਤੀਆਂ ਉਹ ਜਿਹੀਆਂ ਤੇ ਸੰਭਾਵਨਾਵਾਂ ਵੀ ਉਵੇਂ ਨਿਕਲਣਗੀਆਂ। ਚੜ੍ਹਦੀ ਕਲਾ 'ਚ ਆਪਾਂ ਰਹਿਣਾ, ਸੰਘਰਸ਼ ਵਾਸਤੇ ਲੜਦੇ ਰਹਿਣਾ। ਤੇ ਇਸੇ ਤਰ੍ਹਾਂ ਜਿਸ ਤਰ੍ਹਾਂ ਇਹਨਾਂ ਫਲੱਡਸ ਨੂੰ ਆਪਾਂ ਫਾਈਟ ਕੀਤਾ ਰਲ ਮਿਲ ਕੇ, ਸਰਕਾਰਾਂ ਤੋਂ ਪਾਸੇ ਹੋ ਕੇ, ਉਵੇਂ ਆਪਾਂ ਆਪਦੇ ਆਪ ਨੂੰ ਜਥੇਬੰਦ ਕਰਨਾ ਹੈ। ਇਹੀ ਸਾਡੇ ਕੋਲ ਰਾਹ। ਹੋਰ ਆਪਣੇ ਹੱਥ 'ਚ ਰਿਐਕਟ ਕਰਨ ਤੋਂ ਇਲਾਵਾ ਆਪਣੇ ਹੱਥ 'ਚ ਤੇ ਵੱਡੀਆਂ ਗੱਲਾਂ ਹੈ ਨਹੀਂ ਗੀਆਂ। ਮੈਨੇਜਮੈਂਟ ਕਰਵਾ ਲਈਏ ਉਹਦੀ BBMP ਦੀ, ਠੀਕ ਆ, ਪਰ ਜਿੱਥੇ ਕੌਮਾਂ ਜਾਂ ਨੇਸ਼ਨਸ ਦੇ ਸਵਾਲ ਆ ਜਾਂਦੇ ਆ ਆਪਣੇ, ਉੱਥੇ ਇਹ ਜਿਹੜੇ ਬੰਨ ਹੈਗੇ ਆ, ਇਹਨਾਂ ਨੇ ਆਪਣੇ ਉਲਟੀ ਭੁਗਤਣਾ। ਤੇ ਆਪਾਂ ਤਿਆਰ ਰਹੀਏ ਉਸ ਗੱਲ ਵਾਸਤੇ। ਆਪਾਂ ਇਹ ਵੀ ਤਿਆਰ ਰਹੀਏ ਕਿ ਵੀ ਅੱਜ ਇਕੱਲੇ ਪੰਜਾਬ ਦੀ ਨਹੀਂ, ਹਿਮਾਚਲ ਦੀ, ਲੇਹ ਦੀ, ਬਹੁਤ ਹਾਸੇ ਆਪਣਾ ਕਸ਼ਮੀਰ ਦੀ, ਜੰਮੂ ਦੀ, ਇਹ ਸਾਰਿਆਂ ਦੀ ਕਿਸਮਤ ਸਾਡੀ ਇਕੱਠੀ ਵੱਜੀ ਵੀ ਹੈਗੀ ਆ। ਕੋਆਰਡੀਨੇਸ਼ਨ ਡਿਵੈਲਪ ਕਰੀਏ। ਸੱਥ ਦਾ ਇਹ ਬਹੁਤ ਚੰਗਾ ਪ੍ਰੋਗਰਾਮ ਆ ਕਿ ਉਹਨਾਂ ਨੇ ਬਾਈ ਰਨ ਲੈਂਦਾ। ਅਗਾਂਹ ਤੋਂ ਹੋਰ ਹੀ ਜੇ ਜਦੋਂ ਆਵਾਂਗੇ, ਇੱਕ ਦੂਜੇ ਦਾ ਵਿਚਾਰ ਸਾਂਝੇ ਕਰਾਂਗੇ, ਤਾਂ ਆਪਾਂ ਨੂੰ ਹੋਰ ਆਪਣੀ ਸਮਝ ਦੇ ਵਿੱਚ ਹੋਰ ਆਪਣਾ ਪਿਓਰਿਟੀ ਆਊਗੀ ਜਾਂ ਕਲੈਰਿਟੀ ਆਊਗੀ। ਉਸ ਕਲੈਰਿਟੀ ਨਾਲ ਆਪਾਂ ਆਉਣ ਵਾਲੀਆਂ ਮੁਸੀਬਤਾਂ ਨੂੰ ਵੀ ਚੱਲ ਸਕਾਂਗੇ। ਇੰਨਾ ਕਹਿ ਕੇ ਆਪ ਦੀ ਇਜਾਜ਼ਤ ਲੈਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।